लो जी डॉक्टर साहब गुड मॉर्निंग। ਅਸੀਂ ਅੱਜ ਸ਼ੁਰੂ ਕਰਾਂਗੇ ਪੇਜ ਸਫਾ ਨੰਬਰ 9 ਮਿਰਜ਼ਾ ਸਾਹਿਬਾ ਪੀਲੂ ਦਾ। ਤੇ ਡਾਕਟਰ ਸਾਹਿਬ ਸ਼ੁਰੂ ਕਰਨ ਲੱਗਾ ਮੈਂ। हाँ जी। 10 ਮਹੀਨਿਆਂ ਦਾ ਘਿਓ ਦਿੱਤਾ ਬੱਕੀ ਦੇ ਢਿੱਡ ਪਾ, ਬੱਕੀ ਤੋਂ ਡਰਨ ਫਰਿਸ਼ਤੇ ਮੇਥੋਂ ਡਰੇ ਖੁਦਾ। ਡਾਕਟਰ ਸਾਹਿਬ ਲਾਈਨ ਤੁਹਾਡੀ ਬੜੀ ਫੇਵਰਟ ਹੈਗੀ ਹੈ, ਤੁਸੀਂ ਕਈ ਦਫਾ ਕੋਟ ਕੀਤੀ हाँ ਹੈ। जी। ਚੋਬੇ ਵਿੱਚ ਪਤਾਲ ਉੱਡ ਕੇ ਚੜੇ ਆਕਾਸ਼, ਚੜਨਾ ਆਪਣੇ ਸ਼ੌਕ ਨੂੰ ਬੱਕੀ ਨੂੰ ਲਾਜ ਨਾ ਲਾ। ਤਾਰੀਫ ਬੜੀ ਕੀਤੀ ਕੁੜੀ ਨੇ, ਕਮਜ਼ੋਰ ਕੁੜੀ ਦੀ। ਬੂਏ ਨੂੰ ਤਮਕ ਵਜਿਆ ਸਾਹਿਬਾ ਘੱਤੇ ਤੇਲ, ਅੰਦਰ ਬੈਠੇ ਨਾਨਕੇ ਬੂਏ ਬੈਠਾ ਮੇਲ। ਵਾਹ। ਖਾਲੀ ਬਟਵਾ ਰਹਿ ਗਿਆ ਕੁੱਪੇ ਅਤਰ ਫਲੇਲ, ਗਹਿਣੇ ਸਣੀ ਪਟਾਰੀਆਂ, ਗਹਿਣੇ ਸਣੇ ਪਟਾਰੀਆਂ ਝੰਝ ਸਣੇ ਹਮੇਲ। ਵਾਹ। ਫਰੋਜ਼ ਡੋਗਰ ਕੂਕਿਆ ਸੁਣੀ ਖਾਨ ਖੀਵੇ ਦੀ ਬਾਤ, ਸਾਹਿਬਾ ਨੂੰ ਮਿਰਜ਼ਾ ਲੈ ਗਿਆ ਰੋਂਦੀ ਕੰਡੇ ਦੀ ਬਾਰ, ਕੁੰਡੇ ਦੀ ਬਾਰ ਸੌਰੀ। ਸਾਹਿਬਾ ਨੂੰ ਮਿਰਜ਼ਾ ਲੈ ਗਿਆ ਰੋਂਦੀ ਕੁੰਡੇ ਦੀ ਬਾਰ, ਲਾਗਿਆ ਲਾਜ ਸਿਆਲਾਂ ਨੂੰ, ਲਾ ਗਿਆ ਲਾਜ ਸਿਆਲਾਂ ਨੂੰ, ਲਾ ਗਿਆ ਲਾਜ ਸਿਆਲਾਂ ਨੂੰ, ਗਿਆ ਸੀ ਦਾਗ ਲਗਾ, ਘੋੜੇ ਪਾਓ ਪੇਕੜਾ ਪੈਕੜਾ, ਪੈਦਲ ਹੋ ਜਾਓ ਅਸਵਾਰ, ਰਸਤੇ ਪਾਓ ਪੈਦਲੋ, ਮੰਡ ਮਲੋ ਅਸਵਾਰ, ਸਾਵਾ ਮਿਰਜ਼ਾ ਮਾਰਨਾ, ਵਾਹ करके कौल करार, इश्क लताड़े आदमी बर्फ लताड़े रुख। वाह अगली लाइन बड़ी जबरदस्त है। नींदर ना आमदी चोर नू, आशिक ना लगे भुख, और साहबा मिर्जे दी दोस्ती, साहिबा मिर्जे दी दोस्ती, जग ना रहनी लुक, लै चल दाना बाद नू, जान लुकावे मुख, जुंड दे हट बट जंड 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 दे बठ जटा सो रेओ, उठ सुरत संभाल, ਬੱਕੀ ਤੈਨੂੰ ਛੱਡ ਕੇ ਉੱਠ ਗਈ ਜਿਸ ਦੇ ਉੱਤੇ ਬੜਾ ਇਤਬਾਰ। अच्छा जी। ये हुण मैं ਇਹਦੇ मैंने ਤੁਹਾਨੂੰ ਦੱਸ ਦਿੰਨਾ। 10 ਮਹੀਨਿਆਂ ਦਾ ਘਿਓ ਦਿੱਤਾ ਬੱਕੀ ਦੇ ਢਿੱਡ ਪਾ, ਯਾਨੀ ਬੱਕੀ ਨੂੰ 10 ਮਹੀਨਿਆਂ ਦਾ ਜਿਹੜਾ ਘਰ ਦਾ ਘਿਓ ਨਿਕਲਿਆ ਸੀ ਬਣਿਆ ਸੀ ਉਹ ਬੱਕੀ ਨੂੰ ਮੈਂ ਖਵਾ ਦਿੱਤਾ ਹੈ ਜੀ। ਬੱਕੀ ਤੋਂ ਡਰਨ ਫਰਿਸ਼ਤੇ ਤੇ ਮੈਥੋਂ ਡਰੇ ਖੁਦਾ, ਇਹ ਤੇ ਸਾਫ਼ ਹੀ ਹੈ। ਚੋਬੇ ਵਿੱਚ ਪਤਾਲ, ਚੋਬੇ ਦਾ ਮਤਲਬ ਖੂਹ। ਅੱਛਾ ਅੱਛਾ ਗੁੱਡ। ਚੋਬੇ ਵਿੱਚ ਪਤਾਲ, ਪਤਾਲ ਤਾਈਂ ਚੱਲ ਜਾਂਦੀ ਹੈ ਇਹ ਬੱਕੀ ਜਿਹੜੀ ਹੈ। ਉੱਡ ਕੇ ਚੜੇ ਆਕਾਸ਼, ਤੇ ਇਹ ਅਸਮਾਨ ਤੇ ਉੱਡਦੀ ਹੈ ਤੇ ਫਿਰ ਅਸਮਾਨਾਂ ਤੱਕ ਪਹੁੰਚ ਜਾਂਦੀ ਹੈ। ਚੜਨਾ ਆਪਣੇ ਸ਼ੌਕ ਨੂੰ, ਬੱਕੀ ਨੂੰ ਲਾਜ ਨਾ ਲਾ। ਇਹ ਸਾਹਿਬਾਂ ਨੂੰ ਕਹਿ ਰਿਹਾ ਕਿ ਤੂੰ ਆਪਣੇ ਸ਼ੌਕ ਨਾਲ ਚੜਨਾ, ਮੇਰੀ ਬੱਕੀ ਦੀ ਬੇਇੱਜ਼ਤੀ ਨਾ ਕਰ। ਬੂਹੇ ਨੂੰ ਤਮਕ ਵੱਜਿਆ, ਤਮਕ ਦਾ ਮਤਲਬ ਢੋਲ ਛੋਟਾ, ਸਾਹਿਬਾ ਘੱਤੇ ਤੇਲ, ਅੰਦਰ ਬੈਠੇ ਨਾਨਕੇ ਬੂਹੇ ਬੈਠਾ ਮੇਲ। ਮੇਲ ਜਿਹੜਾ ਪੂਰਾ ਖਾਨਦਾਨ ਆਇਆ ਹੁੰਦਾ ਹੈ ਬਾਹਰੋਂ। ਥਾਲੀ ਬਟੂਆ ਰਹਿ ਗਿਆ ਕੁੱਪੇ ਅਤਰ ਫਲੇਲ, ਇਹ ਤੇ ਸਾਫ਼ ਹੀ ਹੈ, ਕੁੱਪੇ ਦਾ ਮਤਲਬ ਕੁੱਪਾ ਹੀ ਹੁੰਦਾ ਹੈ। ਗਹਿਣੇ ਸਣੇ ਪਟਾਰੀਆਂ, ਝਾਂਜੜ ਸਣੇ ਹਮੇਲ। ਝਾਂਜਰ ਵੀ ਤੇ ਹਮੇਲ ਜਿਹੜੀ ਗੱਲ 'ਚ, ਝਾਂਜਰ ਪੈਰਾਂ ਪਾਈ ਹੁੰਦੀ ਹੈ ਤੇ ਹਮੇਲ ਗੱਲ 'ਚ ਪਾਈ ਹੁੰਦੀ ਹੈ। ਰੋਜ਼ ਜੀ ਸੌਰੀ ਮੈਂ ਤੇ ਪੁੱਛਣਾ ਚਾਹ ਰਿਹਾ ਕਿ ਇਹ ਸਾਰੀ ਡਿਟੇਲ ਦੇ ਰਿਹਾ ਵੇ ਕਿ ਨਾ ਬੂਏ ਬੈਠਾ ਮੇਲ, ਬਟਵਾ ਰਹਿ ਗਿਆ, ਕੁੱਪੇ ਰਹਿ ਗਏ, ਪਟਾਰੀਆਂ 'ਚ ਗਹਿਣੇ ਰਹਿ ਗਏ, ਦਾ ਮਤਲਬ ਕਿ ਸਾਰੀ ਚੀਜ਼ਾਂ ਪਈਆਂ ਰਹਿ ਗਈਆਂ ਤੇ ਉਹ ਨਿਕਲ ਗਈ ਹੈ ਜੀ। ਫਰੋਜ਼ ਡੋਗਰ ਕੂਕਿਆ ਸੁਣੀ ਖਾਨ ਖੀਵੇ ਬਾਤ, ਫਰੋਜ਼ ਡੋਗਰ ਨੇ ਖਾਨ ਖੀਵੇ ਨੂੰ ਕਿਹਾ ਸਾਹਿਬਾਂ ਨੂੰ ਮਿਰਜ਼ਾ ਲੈ ਗਿਆ ਰੋਂਦੀ ਕੰਡੇ ਦੀ ਬਾਰ। ਤੇ ਜਿਹੜੀ ਆਪਣਾ ਬਾੜ ਦੀ ਕੰਡਿਆਂ ਤੇ ਜਿਹੜੀ ਬਾਰ ਹੈ ਉਹ ਰੋਂਦੀ ਪਈ ਹੈ। ਮੈਂ ਡਾਕਟਰ ਸਾਹਿਬ ਕੁੰਡਾ ਸਮਝ ਰਿਹਾ ਸੀ ਕਿ ਦਰਵਾਜ਼ੇ ਜਿਹੜਾ ਕੁੰਡਾ ਹੁੰਦਾ, ਕੁੰਡੇ ਦੀ ਬਾੜ ਸ਼ਾਇਦ ਰੋਂਦੀ ਪਈ ਹੈ। ਨਹੀਂ 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 ਨਹੀਂ, ਅੱਛਾ ਵੈਸੇ ਰੋਂਦੀ ਕੁੰਡੇ ਦੀ ਬਾਰ ਵੀ ਹੋ ਸਕਦਾ ਕਿ ਦਰਵਾਜ਼ੇ ਦਾ ਕੁੰਡਾ ਰੋਂਦਾ ਪਿਆ। ਜੀ ਜੀ, ਉੱਥੋਂ ਲੰਘ ਕੇ ਗਈ ਵੀ ਹੋ ਸਕਦਾ। ਅੱਛਾ ਠੀਕ। ਲਾ ਗਿਆ ਲਾਜ ਸਿਆਲਾਂ ਨੂੰ, ਗਿਆ ਸੀ ਦਾਗ ਲਗਾ, ਘੋੜੇ ਪਾਓ ਪੈਕੜਾਂ, ਪੈਕੜਾਂ ਦਾ ਮਤਲਬ ਕਾਠੀਆਂ। ਪੈਦਲ ਹੋ ਜਾਓ ਅਸਵਾਰ, ਰਸਤੇ ਪਾਓ ਪੈਦਲੋ, ਮੁੰਡ ਮਿਲੋ ਅਸਵਾਰ, ਮੁੰਡੇ ਜਿਹੜੋ ਸਵਾਰ ਹੋ ਜਾਓ।
ਸਾਵਾਂ ਮਿਰਜ਼ਾ ਮਾਰਨਾ ਮਤਲਬ ਉਹਨੂੰ ਸਭ ਸਾਹਮਣੇ ਤੋਂ ਮਾਰਨਾ ਹੈ। ਕਰਕੇ ਕੌਲ ਕਰਾਰ ਇਸ਼ਕ ਲਤਾੜੇ ਆਦਮੀ ਬਰਫ਼ ਲਤਾੜੇ ਰੁੱਖ, ਇਹ ਤਾਂ ਸਾਫ਼ ਹੀ ਹੈ। ਨੀਂਦਰ ਨਾ ਆਉਂਦੀ ਚੋਰ ਨੂੰ, ਆਸ਼ਿਕ ਨਾ ਲੱਗੇ ਭੁੱਖ। ਸਾਬਾ ਮਿਰਜ਼ਾ ਦੀ ਦੋਸਤੀ ਜੱਗ ਨਾ ਰਹਿਣੀ ਲੁੱਕ। ਲੈ ਚੱਲ ਦਾਨਾਬਾਦ ਨੂੰ, ਜਾਨ ਲਗਾਵੇ ਮੁੱਖ, ਜਾਨ ਲੁਕਾਵੇ ਮੁੱਖ। ਮਤਲਬ ਜਿਹੜੀ ਜਾਨ ਆ ਸਾਡੇ ਕੋਲੋਂ ਮੂੰਹ ਲੁਕਾ ਰਹੀ ਹੈ। ਡਾਕਟਰ ਸਾਹਿਬ ਉਸ ਦਾ ਮਤਲਬ ਕਿ ਲੈ ਚੱਲ ਦਾਨਾਬਾਦ ਨੂੰ ਜਾਂ ਲੁਕਾਵੇ ਮੁੱਖ, ਕੇ ਉੱਥੇ ਜਾ ਕੇ ਆਪਣੇ ਆਪ ਨੂੰ ਲੁਕਾ ਲਵੇ, ਚੁੱਪ ਜਾ ਉੱਥੇ ਜਾ ਕੇ ਜਾਂ ਲੁਕਾਵੇ ਮੁੱਖ। ਮਤਲਬ ਇਹ ਹੈ ਕਿ ਜਿਹੜੀ ਜਾਨ ਹੈ ਉਹ ਤੂੰ ਉਹਨੂੰ ਕਹਿ ਰਹੀ ਹੈ ਕਿ ਐਮਰਜੈਂਸੀ ਹੈ, ਤੂੰ ਫੌਰਨ ਲੈ ਚੱਲ ਮੈਨੂੰ ਤੇ ਆਪਣੀ ਜਾਨ ਬਚਾ। ਠੀਕ ਹੈ। ਜੰਡ ਦੇ ਹੇਠ ਜੱਟਾ ਸੌਂ ਰਿਓ, ਉੱਠ ਸੁਰਤ ਸੰਭਾਲ। ਬੱਕੀ ਤੈਨੂੰ ਛੱਡ ਕੇ ਉੱਠ ਗਈ, ਜਿਸ ਦੇ ਉੱਤੇ ਵੱਡਾ ਇਤਬਾਰ। ਚਲੋ ਜੀ ਅੱਗੇ ਅਗਲਾ ਪੜੋ ਜੀ। ਡਾਕਟਰ ਸਾਹਿਬ ਮੇਰਾ ਇੱਕ ਸਵਾਲ ਸੀ ਕਿ ਨਾ ਇਹ ਚੋਬੇ ਤੇ ਟੋਬੇ ਚ ਕੀ ਫਰਕ ਹੁੰਦਾ? ਇੱਕ ਟੋਬਾ ਹੁੰਦਾ ਹੈ ਜਾਂ ਚੋਬਾ ਹੁੰਦਾ ਹੈ ਜਿਹੜਾ ਉਹਦੇ ਖੂਹ ਦੇ ਵਿੱਚ ਵੜ ਕੇ ਉਹਦੀ ਖੁਦਾਈ ਕਰਦਾ? ਇੱਕ ਹੁੰਦਾ ਨਾ ਟੋਬਾ ਜਾਂ ਇੱਕ ਚੋਬਾ, ਇਹਨਾਂ ਚ ਕੀ ਫਰਕ ਹੈ? ਕੋਈ ਫਰਕ ਨਹੀਂ, ਇੱਕ ਹੀ ਹੈ। ਤੇ ਇਹਦਾ ਮਤਲਬ ਕਿ ਬੱਕੀ ਜਿਹੜੀ ਆ ਟੋਬੇ ਦੀ ਤਰ੍ਹਾਂ ਖੂਹ ਦੀ ਪਤਾਲ ਵਿੱਚ ਵੀ ਚਲੀ ਜਾਂਦੀ ਹੈ ਤੇ ਉੱਡ ਕੇ ਜਿਹੜੀ ਹੈ ਨਾ ਅਸਮਾਨਾਂ ਨੂੰ ਵੀ ਚਲੀ ਜਾਂਦੀ। ਬਿਲਕੁਲ। ਡਾਕਟਰ ਸਾਹਿਬ ਮੇਰਾ ਸਵਾਲ ਸੀ, ਜੰਡ ਦੇ ਬੱਠ ਜੱਟਾ ਸੋ ਰਹੇ ਹੋ, ਯਾਨੀ ਕਿ ਤੂੰ ਦਰਖਤ ਦੇ ਥੱਲੇ ਸੁੱਤਾ ਰਿਹਾ? ਉੱਠ ਜੰਡ ਦਰਖਤ ਸੀ ਵੱਡਾ, ਜਿਹੜਾ ਮੇਨ ਦਰਖਤ ਸੀਗਾ ਬਾਹਰ ਦਾ, ਉਹ ਤੇ ਜੰਡ ਹੀ ਸੀ ਨਾ। ਅੱਛਾ, ਐਸਾ ਨਹੀਂ ਸੀ ਪਤਾ। ਜੰਡ ਦੇ ਹਾਠੇ ਕਿ ਬਾਠੇ ਡਾਕਟਰ ਸਾਹਿਬ? ਹੇਠ। ਅੱਛਾ ਉਹ ਗਲਤ ਲਿਖਿਆ ਉਹ। ਠੀਕ। ਜੰਡ ਦੇ ਹੇਠ ਜਟਾ ਸੌ ਰਿਓ, ਹਾਂ ਹੁਣ ਲਾਈਨ ਸਮਝ ਆਈ। ਤੇ ਡਾਕਟਰ ਆਸ਼ਿਕ ਇਹਦਾ ਕੀ ਮਤਲਬ ਹੈ? ਬਰਫ਼ ਲਤਾੜੇ ਰੁੱਖ, ਕਿ ਜਿਹੜੀ ਠੰਡ ਹੈ ਉਹ ਦਰਖਤ ਨੂੰ ਖਾ ਜਾਂਦੀ ਹੈ? ਨਹੀਂ, ਮਤਲਬ ਉਹਨੂੰ ਲਤਾੜ ਦਿੰਦੀ ਹੈ ਨਾ, ਰੁੱਖਾਂ ਨੂੰ ਨਵਾ ਦਿੰਦੀ ਹੈ, ਬੈਂਡ ਕਰ ਦਿੰਦੀ ਹੈ। ਸਾਡੇ ਪੰਜਾਬ ਚ ਕੋਰਾ ਪੈਂਦਾ ਨਾ, ਕੱਕਰ ਤੇ ਕੋਰਾ ਜਿਹੜਾ ਹੁੰਦਾ ਉਹ ਬਰਫ਼ ਹੀ ਹੁੰਦੀ ਹੈ ਤੇ ਉਹ ਪੌਦੇ ਨੂੰ ਢਾ ਦਿੰਦੀ ਹੈ। ਜੀ ਹਾਂ, ਮੈਨੂੰ ਬਿਲਕੁਲ ਨਹੀਂ ਸੀ ਪਤਾ ਕਿ ਇਹਦਾ ਮਤਲਬ ਹੈ। ਥੈਂਕ ਯੂ ਡਾਕਟਰ ਸਾਹਿਬ, ਬਿਲਕੁਲ ਸਹੀ ਹੈ। ਚਲੋ ਜੀ, ਕਿੰਨੇ ਪੜਨਾ ਅੱਗੇ? ਪੜਨਾ ਤੁਸੀਂ? ਮੈਂ ਪੜਦਾ। ਹਾਂਜੀ। ਨਾਦਰ ਛੱਡ ਕੇ ਉੱਠ ਗਿਆ ਤੇਰਾ ਮੁੱਢ ਕਦੀਮੀ ਯਾਰ, ਮਾਰਨ ਸਾਹਿਬਾਂ ਨੂੰ ਆ ਗਿਆ, ਜਿਹਦਾ ਕਰਦੀ ਨਾ ਸੀ ਬਾਰ। ਮੇਰੇ ਉੱਪਰ ਨਾ ਕੋਈ ਵਹਿੰਦਾ ਸੂਰਮਾ, ਜਿਹੜਾ ਮੇਰੇ ਪਰ ਵਾਰ ਕਰੇ। ਮਾਰ ਕੋਹਾਂ ਤੇਰੇ ਸਾਹਮਣੇ, ਪਾਸ ਤੇਰੇ ਵੀਰ ਖੜੇ, ਝਟਕ ਝੂਟਾ ਜੰਡ ਹੇਠ ਲੈਣ ਦੇ, ਮੁੜ ਜਿਹੜੀ ਰੱਬ ਕਰੇ। ਅੱਜ ਦੀ ਘੜੀ ਸੌਣ ਦੇ, ਦੂਜੀ ਘਟੀ ਵੜਾਂ ਦਾਨਾਬਾਦ। ਜੰਡ ਦੇ ਹੇਠ ਜਾ ਸੌਂ ਰਿਓ, ਲਾਲ ਦਸ਼ਾਲਾ ਤਾਨ। ਵਹੀ ਚਲਾਈਆਂ ਕਾਨੀਆਂ, ਮੌਤ ਨਾ ਦੇਂਦੀ ਜਾਨ। ਮੱਥੇ ਵਿੱਚ ਕਲ ਜੁਗਨਾ, ਫਤਹ ਨਾ ਦੇਂਦੀ ਹੋਣ। ਲਿਖੀਆਂ ਡਾਢੇ ਰੱਬ ਦੀਆਂ, ਮਿਟਣ ਵਾਲਾ ਕੌਣ। ਉੱਠੀ ਮਿਰਜ਼ਿਆ ਸੁੱਤਿਆ, ਗੱਬੇ ਆਏ ਅਸਵਾਰ। ਹੱਥੀਂ ਤੇਗਾਂ ਰੰਗ ਲੀਆਂ, ਕਰਦੇ ਮਾਰੋ ਮਾਰ। ਮੇਰੇ ਬਾਬਲ ਵਰਗੀਆਂ ਘੋੜੀਆਂ, ਵੀਰ ਮੇਰੇ ਅਸਵਾਰ। ਕੀ ਢੰਡਾ ਵਨ ਅਸਾਂ ਦੇ, ਕੀ ਮੀਰ ਸ਼ਿਕਾਰ। ਜੰਡ ਦਿਆਂ ਜੰਡੋਰਿਆਂ, ਤੂੰ ਹੈ ਕਰੇ ਨਿਆਉ। ਹੋਇਓ ਰੋਣਾ ਫੱਲੇ ਚੋਗਨਾ, ਤੇਰੀ ਮਹਿੰਦੀ ਮਾਨੇ ਛਾਉ। ਮੁੱਠੀਆਂ ਭਰ ਜਗਾਉਂਦੀ ਯਾਰ ਨੂੰ, ਜਾਗੀਏ ਰੱਬ ਦੇ ਨਾਉ। ਦੋਰਨਾ ਆਪਣੀ ਰਨ ਸਾਹਿਬਾਂ, ਮੇਰੀ ਵਿਚਾਲਿਓਂ ਟੁੱਟੀ ਲਾਂ। ਜੇ ਨਾ ਸੀ ਤੋੜ ਨਿਭਾਉਣੀ, ਮੇਰੀ ਕਾਹਨੂੰ ਪਕੜੀ ਬਾਂਹ। ਸੱਚਾ ਦਿੰਦਾ ਆਸ਼ਕਾਂ, ਬਚਾ ਦਿੰਦਾ ਆਸ਼ਕਾਂ, ਨਾ ਅੱਗੇ ਮਿਲਣਾ ਤੈਨੂੰ ਥਾਂ। ਅੱਛਾ ਜੀ। ਨਾਦਰ ਛੱਡ ਕੇ ਉੱਠ ਗਿਆ,
ਇਹ ਨਾਦਰ ਜਿਹੜਾ ਇਹ ਵੀ ਕੁਦਰਤ ਦੇ ਮਾਇਨਿਆਂ 'ਚ ਵਰਤਿਆ ਜਾਂਦਾ ਹੈ। ਅੱਛਾ, ਜਿਵੇਂ ਅਸੀਂ ਕਹਿੰਦੇ ਨਾਦਰ ਨਮੂਨਾ ਉਰਦੂ 'ਚ ਕਹੀਦਾ। ਨਹੀਂ ਨਹੀਂ ਨਹੀਂ, ਉਹ ਨਹੀਂ। ਇਹ ਨਾਦਰ ਤੇ ਉਹਦੇ ਨਾਲ ਇੱਕ ਦੂਜਾ ਕਰੈਕਟਰ ਹੁੰਦਾ ਹੈ। ਇਹ ਹੁਣ ਇਸ ਵੇਲੇ ਯਾਦ ਨਹੀਂ ਆ ਰਿਹਾ। ਇਹ ਤਾਰੀਖੀ ਕੁਦਰਤ ਦੇ ਦੋ ਮਾਨੇ ਮਾਇਨਿਆਂ 'ਚ ਤੇਰਾ ਮੁੱਢ ਕਦੀਮੀ ਯਾਰ। ਪਰ ਉਹ ਤਾਂ ਕਾਦਰ ਨਹੀਂ ਹੁੰਦਾ। ਕੁਦਰਤ ਦੇ ਮਾਇਨੇ 'ਚ ਤਾਂ ਕਾਦਰ ਸ਼ਬਦ ਵਰਤਿਆ ਜਾਂਦਾ ਹੈ। ਨਾਦਰ ਕੁਦਰਤੀ ਹੈ। ਮੈਨੂੰ ਲੱਗਦਾ ਸੀ ਵੀ ਕਾਦਰ ਕੁਦਰਤੀ ਹੁੰਦਾ ਹੈ ਤੇ ਨਾਦਰ ਹੈ ਨਾਦਰ ਇੱਕ ਬਾਦਸ਼ਾਹ ਨਹੀਂ ਸੀ? ਨਹੀਂ ਨਹੀਂ ਹਾਂ ਨਹੀਂ ਜਿਹੜਾ ਉੱਥੋਂ ਆਇਆ ਸੀ ਹਮਲਾ ਕਰਨ ਪੰਜਾਬ ਤੇ। ਬਾਦਸ਼ਾਹ ਸੀ ਸਰ ਕੋਈ? ਨਹੀਂ, ਉਹ ਤੇ ਨਾਦਰ ਸ਼ਾਹ ਸੀ ਨਾ। ਉਹ ਤੇ ਅਜੇ ਜਦੋਂ ਉਹ ਕਿਤਾਬ ਕਹਾਣੀ ਲਿਖੀ ਉਦੋਂ ਤੇ ਉਹ ਜੰਮਿਆ ਵੀ ਨਹੀਂ ਸੀ ਨਾਦਰ। ਹਾਂ, ਇਹ ਦੋ ਕਰੈਕਟਰ ਪੰਜਾਬੀ ਲਿਟਰੇਚਰ 'ਚ ਹੈਗੇ ਨੇ, ਨਾਦਰ ਤੇ ਦੂਜਾ ਮੈਨੂੰ ਨਹੀਂ ਯਾਦ ਆ ਰਿਹਾ। ਇਹ ਕੁਦਰਤ ਦੇ ਆਪੋਜ਼ਿਟ ਜਿਹੜੇ ਨੇ ਉਹ ਜਿਹੜੇ ਉਹ ਪੈਟਰਨਸ ਨੇ। ਮੈਨੂੰ ਨਾਦਰ ਤੇ ਨਾਮ ਦੂਜਾ ਨਾਂ ਨਹੀਂ ਯਾਦ ਆ ਰਿਹਾ, ਲੇਕਿਨ ਮਤਲਬ ਇਹਦਾ ਕੁਦਰਤ ਹੈ। ਉਹ ਤਾਂ ਨਹੀਂ, ਉਹ ਕੱਲ ਤੇ ਨਾਲ। ਹਾਂ ਬਿਲਕੁਲ, ਨਾਦਰ ਤੇ ਕੱਲ। ਹਾਂ ਹਾਂਜੀ ਆ ਗਿਆ ਯਾਰ। ਤੇ ਕੱਲ ਉਹ ਜਿਹੜੇ ਪਹਿਲੀ ਵਾਰੀ ਸੁਣ ਰਹੇ ਆ। ਬਿਲਕੁਲ, ਜਿਹੜੇ ਕਲੇਸ਼ ਖੜਾ ਕਰਦੇ ਸੀ ਦੇਵਤਿਆਂ ਦੇ ਵਿੱਚ, ਹੈ ਨਾ? ਬਿਲਕੁਲ ਨੈਗੇਟਿਵ ਕਰੈਕਟਰ ਨੇ ਉਹ ਦੋਵੇਂ ਨੇ ਨਾ। ਡਾਕਟਰ ਸਾਹਿਬ ਨੈਗੇਟਿਵ ਕਰੈਕਟਰ ਨੇ, ਮਿਥੀਕਲ ਕਰੈਕਟਰ ਨੇ, ਨੈਗੇਟਿਵ ਨੇ। ਹਾਂਜੀ। ਤੇ ਇਹਨਾਂ ਦਾ ਸੋਰਸ ਕੀ ਹੈ, ਅਗਰ ਮੈਂ ਥੋੜਾ ਜਿਹਾ ਪਤਾ ਕਰਨਾ ਚਾਹਾਂ ਪ੍ਰਭੂ ਜੀ? ਹਿੰਦੂ ਮੈਥੋਲੋਜੀ 'ਚ ਇਹਨਾਂ ਦਾ ਮੇਨ ਇਹ ਮਤਲਬ ਜਦੋਂ ਕੋਈ ਦੇਵਤਿਆਂ ਦੇ ਵਿੱਚ ਆ ਕੇ ਕੋਈ ਕਲੇਸ਼ ਖੜਾ ਕਰਦੇ ਹੁੰਦੇ ਸੀ, ਇਹ ਝਗੜਾ ਮਤਲਬ ਜਦੋਂ ਖੜਾ ਕਰਦੇ। ਸਮਝ ਗਿਆ। ਠੀਕ। ਥੈਂਕ ਯੂ ਡਾਕਟਰ ਸਾਹਿਬ। ਮਾਰਨ ਸਾਹਿਬਾਂ ਨੂੰ ਆ ਗਿਆ ਜਿਹਦਾ ਕਰਦੀ ਨਾ ਸੀ ਬਾਰ। ਮਤਲਬ ਜਿਹਦਾ ਬਾਰ ਦਾ ਮਤਲਬ ਤੇ ਇੱਥੇ ਇਹੋ ਹੀ ਹੈ ਕਿ ਭਾਰ, ਜਿਹਦਾ ਤੂੰ ਭਾਰ ਨਹੀਂ ਸੀ ਚੁੱਕਦੀ। ਮੇਰੇ ਉੱਪਰ ਨਾ ਕੋਈ ਵੇਦਾ ਸੂਰਮਾ ਜਿਹੜਾ ਮੇਰੇ ਪਰ ਕਰੇ ਵਾਰ। ਮੈਨੂੰ ਤੇ ਆਪਣੇ ਉੱਤੇ ਕੋਈ ਹੋਰ ਐਡਾ ਵੱਡਾ ਬਹਾਦਰ ਨਜ਼ਰ ਨਹੀਂ ਆਉਂਦਾ ਜਿਹੜਾ ਮੇਰੇ ਉੱਤੇ ਹਮਲਾ ਕਰ ਸਕੇ, ਵਾਰ ਕਰ ਸਕੇ। ਮਾਰ ਕੋਹਾਂ ਤੇਰੇ ਸਾਹਮਣੇ, ਪਾਸ ਤੇਰੇ ਵੀਰ ਖੜੇ। ਕੋਹਾਂ ਦਾ ਮਤਲਬ ਹੈ ਬੁੱਚਰ ਕਰ ਦਿਆਂਗਾ ਮੈਂ ਤੇਰੇ ਸਾਹਮਣੇ। ਤੇਰੇ ਜਿਹੜੇ ਵੀਰ ਖੜੇ ਨੇ ਇਹਨਾਂ ਸਾਰਿਆਂ ਨੂੰ ਬੁੱਚਰ ਕਰ ਦਿਆਂ। ਝਟਕ ਝੂਟਾ, ਯਾਨੀ ਕਿ ਝੂਟਾ ਮੈਂ ਲੈਣ ਦੇ। ਝਟਕ ਝੂਟਾ ਜੰਡ ਹੇਠ ਲੈਣ ਦੇ। ਝਟਕ ਮਤਲਬ ਇੱਕ ਪਲ ਮੈਨੂੰ ਨੀਂਦ ਦਾ ਝੂਟਾ ਲੈ ਲੈਣ ਦੇ। ਬਿਲਕੁਲ ਠੀਕ। ਮੁੜ ਜਿਹੜੀ ਰੱਬ ਕਰੇ। ਅੱਜ ਦੀ ਘੜੀ ਸੌਣ ਦੇ, ਦੂਜੀ ਗਈ ਬੜਾ ਦਾਨਾ ਬਾਦ। ਦੂਜੀ ਇੱਥੋਂ ਘੜੀ ਹੋਣਾ ਚਾਹੀਦਾ ਹੈ, ਘਟੀ ਇੱਥੇ ਲਿਖਿਆ ਹੈ। ਹਾਂ, ਘਟੀ ਲਿਖਿਆ। ਮਤਲਬ ਹੈ ਘੜੀ ਹੈ। ਜੰਡ ਦੇ ਹੇਠ ਜਾ ਸੌ ਰਿਓ, ਲਾਲ ਦੁਸ਼ਾਲਾ ਚਾਣ। ਦੁਸ਼ਾਲਾ ਜਿਹੜਾ ਮਤਲਬ ਹੁੰਦੀ ਹੈ ਚਾਦਰ। ਵਹੀ ਚਲਾਈਆਂ ਕਾਨੀਆਂ। ਵਹੀ ਜਿਹੜੀ ਹੈ ਉਹ ਵੀ ਫੇਟ ਹੈ। ਵੈਸੇ ਤੇ ਵਹੀ ਉਹ ਸੀ ਮੈਸੇਜ ਸੀ ਨਾ ਜਿਹੜਾ ਕਿ ਪ੍ਰੋਫਿਟ ਨੂੰ ਰਿਵੀਲ ਹੁੰਦਾ ਸੀ, ਲੇਕਿਨ ਇੱਥੇ ਵਹੀ ਦਾ ਮਤਲਬ ਹੈ ਫੇਟ, ਕਿਸਮਤ। ਵਹੀ ਚਲਾਨੀਆਂ ਕਾਨੀਆਂ ਦਾ ਮਤਲਬ ਤੀਰ। ਮੌਤ ਨਾ ਜਾਂਦੀ ਜਾਨ, ਮੌਤ ਨਾ ਦਿੰਦੀ ਜਾਨ। ਮੱਥੇ ਵਿੱਚ ਕੁੱਲ ਜੁਗਣਾ, ਪਤਾ ਨਾ ਦਿੰਦੀ ਹੋਣ। ਮੱਥੇ ਦੇ ਵਿੱਚ ਕੁੱਲ ਯੁੱਗ ਹੈ, ਕਲ ਯੁੱਗ ਹੈ, ਕਲ ਯੁੱਗ। ਅੱਛਾ। ਮੱਥੇ ਵਿੱਚ ਕਲ ਜੁਗਣਾ, ਪਤਾ ਨਾ ਦਿੰਦੀ ਹੋਣ। ਲੇਖਾਂ ਡਾਢੇ ਰੱਬ ਦੀਆਂ, ਮੀਟਣ ਵਾਲਾ ਕੌਣ? ਜਿਹੜਾ ਰੱਬ ਨੇ ਲਿਖਿਆ ਉਹਨੂੰ ਮਿਟਾ ਕੌਣ ਸਕਦਾ ਹੈ?
ਵਾਹ ਉੱਠੀ ਮਿਰਜ਼ਿਆ ਸੁੱਤਿਆ ਗੱਬੇ ਆਇਆ ਸਵਾਰ। ਗੱਬੇ ਦਾ ਮਤਲਬ ਸੈਂਟਰ ਦੇ ਵਿੱਚ ਆ ਗਏ। ਵਾਹ ਹੱਥੀਂ ਤੇਗਾਂ ਰੰਗਲੀਆਂ ਕਰਦੇ ਮਾਰੋ ਮਾਰ। ਮੇਰੇ ਬਾਬਲ ਵਰਗੀਆਂ ਘੋੜੀਆਂ ਵੀਰ ਮੇਰੇ ਸਵਾਰ। ਕੀ ਢੰਡਾ ਵਣ ਅਸਾਂ ਦੇ, ਕੀ ਮੀਰ ਸ਼ਿਕਾਰ। ਕੀ ਢੰਡਾ ਵਣ ਅਸਾਂ ਦੇ, ਇੱਥੇ ਵਣ ਦਰਖਤ ਵੀ ਹੋ ਸਕਦਾ ਹੈ, ਤੇ ਇੱਥੇ ਵਣ ਦਾ ਮਤਲਬ ਰਿਸ਼ਤਾ ਵੀ ਹੋ ਸਕਦਾ ਹੈ, ਕਿ ਮਤਲਬ ਸਾਡੇ ਕੋਲ ਤੇ ਕੋਈ ਨਹੀਂ ਹੈਗਾ। ਕੀ ਮੀਰ ਸ਼ਿਕਾਰ ਨਹੀਂ, ਕੀ ਢੰਡਾ ਵਣ ਅਸਾਂ ਦੇ, ਕਿ ਸਾਡੇ ਕੋਲ ਤੇ ਕੋਈ ਢੰਡਣ ਕੋਈ ਆਸਰਾ ਨਹੀਂ ਹੈਗਾ। ਕੀ ਮੀਰ ਸ਼ਿਕਾਰ ਜੰਡ ਦਿਆ ਜੰਡੋਰਿਆ ਤੂੰ ਹੀ ਕਰੇ ਨਿਆਉ। ਜੰਡ ਨੂੰ ਐਡਰੈਸ ਕਰ ਰਹੀ ਹੈ। ਹੋਇਓ ਰੋਣਾ ਫਲੇ ਚੋਗਣਾ ਤੇਰੀ ਮਹਿੰਦੀ ਮਾਣੇ ਛਾਉ। ਹੋਇਓ ਰੋਣਾ ਫਲੇ ਚੋਗਣਾ, ਤੂੰ ਮਤਲਬ ਜਿਵੇਂ ਫੜਾ ਹੁੰਦਾ ਹੈ ਨਾ, ਛੱਤ ਪਾਈ ਹੁੰਦੀ ਹੈ, ਉਵੇਂ ਤੂੰ ਉਵੇਂ ਦਾ ਤੂੰ ਹੋ ਗਿਆ ਤੇ ਤੈਨੂੰ ਰੋ ਰਿਹਾ। ਤੇਰੀ ਮਹਿੰਦੀ ਮਾਣੇ ਛਾਉ। ਮੁੱਠੀਆਂ ਭਰ ਜਗਾਉਂਦੀ ਯਾਰ ਨੂੰ, ਜਾਗੀਏ ਜਾਗੀ ਰੱਬ ਦੇ ਨਾਉ। ਧੁਰ ਨਾ ਉਪੜੀ ਰਨ ਸਾਹਿਬਾਂ ਮੇਰੀ ਵਿਚਾਲਿਓ ਟੁੱਟੀ ਲਾਂ। ਤੁਰ ਨਾ ਉਪੜੀ ਯਾਨੀ ਮਤਲਬ ਜਿਹੜੀ ਸਾਹਿਬਾਂ ਜਿਹੜੀ ਰਨ ਹੈ ਉਹ ਤੁਰ ਤੱਕ ਨਾ ਪਹੁੰਚ ਸਕੀ। ਮੇਰੀ ਵਿਚਾਲਿਓ ਟੁੱਟੀ ਲਾਂ, ਜੇ ਨਾ ਸੀ ਤੋੜ ਨਿਭਾਵਣੀ ਮੇਰੀ ਕਾਹਨੂੰ ਪਕੜੀ ਬਾਂਹ। ਅੱਗੇ ਕੀ ਹੈ ਜੀ? ਬਚਾ ਦਿੰਦਾ ਆਸ਼ਕਾਂ। ਹਾਂ, ਨਾ ਅੱਗੇ ਮਿਲਣਾ ਤੈਨੂੰ ਥਾਂ। ਅੱਗੇ ਚਲੋ ਜੀ, ਅਗਲਾ ਕਿੰਨੇ ਪੜਨਾ? ਡਾਕਟਰ ਸਾਹਿਬ ਅਗਰ ਅਸਲ ਜਰਾ ਕਲੀਅਰ ਕਰ ਦੇਣਾ, ਇਹ ਧੁਰਨਾ ਆਪਣੀ ਰਨ ਸਾਹਿਬਾਂ, ਇਹ ਜੇ ਨਾ ਸੀ ਤੋੜ ਨਿਭਾਵਣੀ, ਇਹ ਧੁਰ ਨਾ ਉਪੜੀ ਉਪੜੀ ਰਨ ਸਾਹਿਬਾਂ ਕੀ ਮਤਲਬ ਹੈ ਇਸ ਦੋ ਲਾਈਨਾਂ ਦਾ? ਇਹਦਾ ਮਤਲਬ ਹੈ ਕਿ ਉਹ ਆਪਣੀ ਮੰਜ਼ਿਲ ਤੇ ਨਾ ਪਹੁੰਚ ਸਕੀ। ਅੱਛਾ, ਮੇਰੀ ਵਿਚਾਲਿਓਂ ਟੁੱਟੀ ਲਾਂ, ਇਹ ਕੌਣ ਕਹਿ ਰਿਹਾ ਮੇਰੀ ਵਿਚਾਲਿਓਂ ਟੁੱਟੀ ਲਾਂ? ਇਹਦਾ ਕੀ ਮਤਲਬ ਹੈ? ਇਹ ਲਾਂ ਹੁੰਦੀ ਹੈ ਜਿਹੜੀ ਖੂਹ ਦੇ ਵਿੱਚ ਰੱਸੀ ਡੋਲ ਨੂੰ ਪਾਈ ਹੁੰਦੀ ਹੈ, ਉਹ ਲਾਂ ਹੁੰਦੀ ਹੈ। ਅੱਛਾ, ਤੇ ਉਹ ਮੇਰੀ ਵਿੱਚੋਂ ਉਟਾਲੇ ਕਿ ਅਜੇ ਮਤਲਬ ਜਦੋਂ ਤੁਸੀਂ ਖੂਹ ਦੇ ਵਿੱਚ ਡੋਲ ਸੁੱਟਿਆ ਹੈ, ਪਾਣੀ ਅਜੇ ਪਾਣੀ ਬਾਹਰ ਨਹੀਂ ਆਇਆ ਤੇ ਲੱਜ ਟੁੱਟ ਗਈ ਹੈ। ਉਹਨੂੰ ਲਾਂ ਨੂੰ ਲੱਜ ਵੀ ਕਹਿੰਦੇ ਨੇ। ਅੱਛਾ ਅੱਛਾ ਅੱਛਾ। ਤੂੰ ਹੁਣ ਸ਼ਿਕਾਇਤ ਕਰਦੀ ਪਈ ਉਹਨੂੰ ਕਿ ਤੂੰ ਸੌ ਗਿਆ ਐਵੇਂ, ਤੂੰ ਇੱਥੋਂ ਤੱਕ ਆ ਕੇ? ਬਿਲਕੁਲ ਮਤਲਬ ਇਹ ਹੈ ਕਿ ਅਜੇ ਤੇ ਤੂੰ ਤੇ ਮੇਰੀ ਵਿੱਚੋਂ ਹੀ ਸਾਰਾ ਕੁਝ ਤਬਾਹ ਕਰ ਰਹੇ ਹੈ। ਠੀਕ ਠੀਕ ਠੀਕ। ਚਲੋ ਜੀ, ਅਗਲਾ ਰੱਬ ਸਫਾ ਕਿੰਨੇ ਪੜਨਾ ਹੈ? ਮੈਂ ਪੜਾਂ ਅੱਗੇ? ਪੜੋ, ਬਿਲਕੁਲ ਬਿਲकुल। ਮੈਂ ਨਾ ਗੁਰਮੁਖੀ ਵਾਲਾ ਪੜੂੰਗੀ ਤੇ ਉਹਦੇ ਚ ਕੁਝ ਗੜਬੜਾ ਹੋਈਆਂ। ਹਾਂ, ਜੋ ਤੁਸੀਂ ਪੜ੍ਹਦੇ ਜਾਓ। ਹਾਂਜੀ। ਅਰਸ਼ੋਂ ਉਤਰੇ 6 ਜਣੇ, 6 ਭੈਣ ਭਰਾ, ਦਲਦਲ ਲਈ ਸ਼ਾਹ ਅਲੀ ਨੇ, ਪਾਈ ਕਾਬੇ ਦੀ ਰਾਹ। ਇੱਕ ਲਿਆ ਗੁੱਗੇ ਚੌਹਾਨ ਨੇ, ਬਾਂਗੜਾਂ ਦਿੱਤੀਆਂ ਢਾਹ। ਨੀਲਾ ਲਿਆ ਰਾਜੇ ਰਸਾਲੂ ਨੇ, ਰਾਣੀਆਂ ਲੀਆਂ ਛੁਡਾ। ਗਰਾੜਾ ਜੈਮਲ ਫੱਤੇ ਸੌਂਦਲ, ਬੇਟੀ ਨਾ ਦਿੱਤੀ ਵਿਆਹ। ਲੱਖੀ ਲੈ ਗਈ ਦੁੱਲੇ ਜਵਾਨ ਨੇ, ਮਾਰੇ ਅਕਬਰ ਦੀ ਰਾਹ। ਕੱਕੀ ਘਰ ਸੁਲਤਾਨ ਦੇ, ਚਾਰੇ ਕੁੰਟਾਂ ਲਈਆਂ ਨਿਭਾ। ਸਭਨਾਂ ਤੋਂ ਛੋਟੀ ਹੈ ਬੱਕੀ, ਚੱਲ ਕੇ ਆਈ ਮਿਰਜ਼ੇ ਦੇ ਪਾਸ। ਮੂੰਹ ਕਡਿਆਲਾ ਜੱਟ ਨੇ, ਦੇ ਲਿਆ ਪੰਜੇ ਪੀਰ ਮਨਾ। ਛਿੱਕ ਕੇ ਤੰਗ ਕੱਸਿਆ, ਲਏ ਨੇ ਸ਼ਗਨ ਮਨਾ। ਸਿਰ ਸਿਆਲਾਂ ਦੇ ਵੱਢ ਕੇ, ਦੇਵਾਂ ਜੰਡ ਚੜਾ। ਬੱਕੀ ਬੇਲ ਪਰ ਬੈਠ ਕੇ, ਬੱਕੀ ਨੂੰ ਲਾਜ ਨਾ ਲਾ। ਸ਼ੇਰਵ ਕਲਿਆਰ ਭੌਂਕਦੇ। ਸ਼ੇਰੂ ਇੱਥੇ ਵੇਖ ਜਿਨ੍ਹਾਂ ਦੀ ਧੌਣ, ਇੱਥੇ ਧੂਣ ਲਿਖਿਆ, ਬੜੀਆਂ ਗੜਬੜਾਂ ਨੇ। ਜੋ ਮੱਕਾ ਲੱਭਾ ਹਾਜੀਆਂ, ਮੈਨੂੰ ਲੱਭਾ ਤੂੰ।
ਸ਼ਹਿਰ ਸਿਆਲਾਂ ਦੇ ਆ ਲੱਗੇ, ਜਿਉਂ ਫੱਟਾਂ ਉੱਤੇ ਲੂਣ, ਵਾਹ ਤੇਗਾਂ ਮਾਰ ਉਡਾਉਣਗੇ, ਜਿਉਂ ਪਿੰਜਾ ਪਿੰਜਦਾ ਰੂੰ। ਵਾਹ ਮਿਰਜ਼ਾ ਆਖੇ ਕੋਈ ਨਾ ਦੀਦਾ ਸੂਰਮਾ, ਜਿਹੜਾ ਮੈਨੂੰ ਹੱਥ ਕਰੇ। ਕਟਕ ਪਿੜਾ ਦਿਆਂ ਟੱਕਰੀ, ਮੇਥੋਂ ਵੀ ਰਾਠ ਡਰੇ। ਵੱਲ ਵੱਲ ਵੱਢ ਦਿਓ ਸੂਰਮੇ, ਜਿਉਂ ਖੇਤੀ ਨੂੰ ਪੈਣ ਗੜੇ। ਸਿਰ ਸਿਆਲਾਂ ਦੇ ਵੱਢ ਕੇ ਸੁੱਟਾਂਗਾ ਵਿੱਚ ਰੜੇ। ਬਸ ਬਹੁਤੇ ਜੀ ਨਾ ਹਾਂ, ਇੱਥੋਂ ਨਹੀਂ, ਇੱਥੋਂ ਦਾ ਕੀ ਹੈ ਪੜ੍ਹਨਾ। ਅਰਸ਼ੋਂ ਉਤਰੇ 6 ਜਣੇ, ਅਰਸ਼ਾਂ ਤੋਂ 6 ਲੋਕ ਉਤਰੇ। 6 ਹਨ ਭੈਣ ਭਰਾ, ਉਹ 6 ਜਿਹੜੇ ਨੇ ਆਪਸ ਚ ਭੈਣ ਭਰਾ ਨੇ। ਦੁਲਦੁਲ ਲਈ ਸ਼ਾਹ ਅਲੀ ਨੇ, ਸ਼ਾਹ ਅਲੀ ਦੀ ਦੁਲਦੁਲ ਦਾ ਮਤਲਬ ਹੈ ਸ਼ਾਹ ਅਲੀ ਦਾ ਘੋੜਾ। ਜਿਹੜਾ ਇਮਾਮ ਹੁਸੈਨ ਦਾ ਘੋੜਾ ਹੈ ਨਾ, ਉਹਨੂੰ ਵੀ ਦੁਲਦੁਲ ਕਹਿੰਦੇ ਨੇ। ਜਿਹੜੀ ਮੁਹੱਰਮ ਦੇ ਦਿਨ ਜਿਹੜੀ ਉਹ ਘੋੜਾ ਸ਼ਿੰਗਾਰ ਕੇ ਚੜਾਉਂਦੇ ਨੇ, ਉਹਨੂੰ ਦੁਲਦੁਲ ਵੀ ਕਹਿੰਦੇ ਨੇ। ਦੁਲਦੁਲ ਲਈ ਸ਼ਾਹ ਅਲੀ ਨੇ ਪਾਈ ਕਾਬੇ ਦੀ ਰਾਹ, ਆਪਣਾ ਘੋੜਾ ਜਿਹੜਾ ਸੀ ਕਾਬੇ ਵੱਲ ਨੂੰ ਲੈ ਗਿਆ। ਹਿੱਕ ਲਿਆ ਗੁੱਗੇ ਚੌਹਾਨ ਨੇ, ਬਾਗੜਾ 20 ਢਾ, ਬਾਗੜਾ ਦਿੱਤੀਆਂ ਢਾ। ਮਤਲਬ ਉਹਨੇ ਸਾਰੇ ਜਿਹੜੀਆਂ ਹਰਡਲ ਸਨ ਉਹਨਾਂ ਨੂੰ ਮੁਕਾ ਦਿੱਤਾ। ਨੀਲਾ ਲਿਆ ਰਾਜੇ ਰਸੂਲ ਨੇ, ਨੀਲਾ ਘੋੜਾ ਜਿਹੜਾ ਰਾਜਾ ਰਸਾਲੂ ਨੇ ਲੈ ਲਿਆ। ਰਾਜਾ ਰਸਾਲੂ ਤੇ ਤੁਹਾਨੂੰ ਪਤਾ ਹੀ ਹੈ, ਆਪਣਾ ਪੂਰਨ ਭਗਤ ਦਾ ਜਿਹੜਾ ਸੀ ਉਹਦਾ ਪਿਓ ਸੀ ਰਾਜਾ ਰਸਾਲੂ। ਕਾਨੀਆਂ ਲਈਆਂ ਛੰਡਾ, ਮਤਲਬ ਜਿਹੜੇ ਤੀਰ ਸਨ ਉਹਨਾਂ ਨੂੰ ਤੇਜ਼ ਕਰਵਾ ਲਿਆ। ਛੰਡਣਾ ਹੁੰਦਾ ਤੇਜ਼ ਕਰਨਾ, ਜਿਹੜਾ ਲੋਹਾਰ ਜਿਹੜਾ ਨਾ ਉਹ ਆਰਨ ਤੇ ਰੱਖ ਕੇ ਤੇ ਜਦੋਂ ਉਹਨੂੰ ਹਥੌੜੇ ਨਾਲ ਤੇਜ਼ ਕਰਦਾ ਹੈ ਨਾ, ਤੇ ਉਹਨੂੰ ਛੰਡਣਾ ਕਹਿੰਦੇ ਨੇ। ਅੱਗੇ ਕੀ ਹੈ ਜੀ? ਗਰਾਰਾ ਜੈਮਲ ਫੱਤੂ ਸੰਦਲ ਬੇਟੀ ਨਾ, ਜਿਵੇਂ ਜੈਮਲ ਫੱਤੂ ਦੀ ਵੀ ਇੱਕ ਕਹਾਣੀ ਹੈ ਕਿ ਉਹਨੇ ਆਪਣੀ ਧੀ ਜਿਹੜੀ ਹੈ, ਪਤਾ ਨਹੀਂ ਬਾਦਸ਼ਾਹ ਨੂੰ ਨਹੀਂ ਸੀ ਦਿੱਤੀ ਹੈ, ਕਿਹਨੂੰ ਨਹੀਂ ਸੀ ਦਿੱਤੀ। ਲੱਖੀ ਲੈ ਲਈ ਦੁੱਲੇ ਜਵਾਨ ਨੇ, ਮਾਰੇ ਅਕਬਰ ਦੀ ਰਾਹ। ਜਿਹੜਾ ਦੁੱਲਾ ਸੀ, ਦੁੱਲਾ ਭੱਟੀ ਸੀ, ਉਹਨੇ ਆਪਣਾ ਲੱਖੀ ਘੋੜੀ ਜਿਹੜੀ ਹੈ, ਕਾਲੀ ਘੋੜੀ ਜਿਹੜੀ ਹੈ, ਉਹ ਲੈ ਲਈ। ਮਾਰੇ ਅਕਬਰ ਦੀ ਰਾਹ, ਤੇ ਉਹਨੇ ਬਾਦਸ਼ਾਹ ਅਕਬਰ ਦੇ ਨਾਲ ਜੰਗ ਕੀਤੀ। ਕੱਕੀ ਘਰ ਸੁਲਤਾਨ ਦੇ ਚਾਰੀ ਕਨੋਤਾਂ ਲਈਆਂ ਨਵਾ। ਸੁਲਤਾਨ ਦੇ ਘਰ ਜਿਹੜੀ ਹੈ ਘੋੜੀ, ਉਹਦਾ ਨਾਂ ਕੱਕੀ ਹੈ, ਉਹਨੇ ਚਾਰੇ ਕਨੋਤਾਂ ਲਈਆਂ ਨਵਾ। ਉਹਨੇ ਚਾਰੇ ਪਾਸੇ ਜਿਹੜੇ ਨੇ ਉਹ ਫਤਹ ਕਰ ਲਏ ਨੇ, ਉਹਨਾਂ ਨੂੰ ਉਹਨੇ ਥੱਲੇ ਲਾ ਲਿਆ। ਸਭਨਾਂ ਤੋਂ ਛੋਟੀ ਹੈ ਬੱਕੀ। ਇਹਦੇ ਚ ਜਿਹੜਾ ਇਹ ਵਾਲਾ ਪੈਰਾ ਹੈ ਨਾ, ਇਹਦੇ ਚ ਕਿਉਂਕਿ ਇੱਕ ਤਰੀਕੇ ਨਾਲ ਹਰੇਕ ਦੀ ਆਪਣੀ ਆਪਣੀ ਵੱਖਰੀ ਕਹਾਣੀ ਹੈ ਨਾ, ਤੇ ਇਹ ਮੈਨੂੰ ਲੱਗਦਾ ਇੰਟਰਟੈਕਸਟੁਅਲ ਸਟੱਡੀ ਨਾਲ ਜੁੜਦਾ ਹੋਇਆ ਮਸਲਾ ਹੈ ਨਾ। ਟੈਕਸਟ ਦੇ ਅੰਦਰ ਟੈਕਸਟ ਇੱਕ ਹੋਰ ਪਈ ਹੋਈ ਹੈ, ਬਿਲਕੁਲ ਜਦੋਂ ਆਪਾਂ ਉਹ ਟੈਕਸਟ ਬਾਰੇ ਨਹੀਂ ਜਾਣਦੇ, ਫਿਰ ਉਦੋਂ ਤੱਕ ਇਹ ਪੈਰੇ ਦਾ ਜਿਹੜਾ ਕੰਟੈਕਸਟ ਉਹ ਨਹੀਂ ਸਮਝ ਆਉਂਦਾ ਹੈ। ਮਤਲਬ ਇਹ ਹੈ ਕਿ ਇਹ ਮੁਖਤਲਿਫ ਜਿਹੜੇ 6 ਜਣੇ ਨੇ ਨਾ, ਜਿਹੜੇ 6 ਉਹਨੇ ਕਿਹਾ, ਅਲੀ ਤੇ ਗੁੱਗਾ ਚੌਹਾਨ, ਰਾਜਾ ਰਸਾਲੂ ਤੇ ਜੈਮਲ ਫੱਤਾ ਤੇ ਦੁੱਲਾ ਤੇ ਸੁਲਤਾਨ, ਇਹ 6 ਜਣੇ ਨੇ ਨਾ। ਇਹਨਾਂ 6 ਦੇ ਕੋਲ ਆਪਣੀਆਂ ਆਪਣੀਆਂ ਘੋੜੀਆਂ ਨੇ, ਤੇ ਜਿਹੜੀਆਂ ਮਤਲਬ ਇਹ ਕਿ ਰੱਬ ਨੇ ਦਿੱਤੀਆਂ ਨੇ ਉਹਨਾਂ ਨੂੰ। ਕਿਉਂਕਿ ਇਹਨਾਂ ਦੇ ਆਪਣੇ ਸਟਰਗਲ ਵੀ ਮਿਰਜ਼ੇ ਦੇ ਵਰਗੇ ਹੀ ਸੀਗੇ। ਬਿਲਕੁਲ, ਇਹ ਸਾਰੇ ਜਿਹੜੇ ਨੇ ਬਾਗੀ ਸਨ, ਇਹ ਪੰਜਾਬ ਦੇ, ਤੇ ਇਹਨਾਂ ਸਾਰਿਆਂ ਦਾ ਉਹਨੇ ਇਸੇ ਵਾਸਤੇ ਜ਼ਿਕਰ ਕੀਤਾ। ਸਭਨਾਂ ਤੋਂ ਛੋਟੀ ਹੈ ਬੱਕੀ, ਚੱਲ ਕੇ ਆਈ ਮਿਰਜ਼ੇ ਦੇ ਪਾਸ। ਇਹਨਾਂ ਸਾਰਿਆਂ ਜਿਹੜੀਆਂ ਘੋੜੀਆਂ ਦੀ ਗੱਲ ਹੋਈ, ਉਹਨਾਂ ਚੋਂ ਸਾਰਿਆਂ ਤੋਂ ਛੋਟੀ ਬੱਕੀ ਸੀ ਜਿਹੜੀ ਮਿਰਜ਼ੇ ਕੋਲ ਆ ਗਈ।
ਮੂੰਹ ਕੰਡਿਆਲਾ ਜੱਟ ਨੇ ਦੇ ਲਿਆ 5 ਪੀਰ ਮਨਾ। ਉਹਦੇ ਮੂੰਹ 'ਚ ਲਗਾਮ ਦੇ ਕੇ ਬੱਕੀ ਦੇ, ਤੇ ਇੰਜ ਕੀ ਹੋਇਆ ਕਿ ਉਹਨੇ ਜਿਵੇਂ 5 ਪੀਰ ਮਨਾ ਲਏ ਹੋਣ। ਸਿੱਖ ਕੇ ਤੰਗ ਕੱਸਿਆ, ਤੰਗ ਹੁੰਦਾ ਹੈ ਉਹ ਜਿਹੜੇ ਕਾਠੀ ਥੱਲੇ ਉਹਦੇ ਕਮਰ ਦੇ ਥੱਲੇ ਜਿਹੜੀ ਪਾਉਂਦੇ ਨੇ ਪੱਟੇ, ਉਹ ਤੰਗ ਹੁੰਦੇ ਨੇ। ਸਿੱਖ ਕੇ ਤੰਗ ਕੱਸਿਆ, ਲੈ ਤੇ ਸ਼ਗਨ ਮਨਾ, ਤੇ ਫਿਰ ਸ਼ਗਨ ਮਨਾ ਰਹੇ ਨੇ। ਸਿਰ ਸਿਆਲਾਂ ਦੇ ਵੱਢ ਕੇ ਦੇਵਾਂ ਜੰਡ ਚੜਾ, ਇਹ ਹੁਣ ਮਿਰਜ਼ਾ ਕਹਿ ਰਿਹਾ ਹੈ ਕਿ ਮੈਂ ਇਹ ਤਾਂ ਤੁਹਾਨੂੰ ਸਾਫ਼ ਹੀ ਹੈ, ਮੈਂ ਕੀ ਇਹਦਾ ਦੱਸਾਂ। ਬੱਕੀ ਕੀ ਬੈਲ ਪਰ ਬਹਿ ਕੇ ਬੱਕੀ ਨੂੰ ਲਾਜ ਨਾ ਲਾ, ਬੱਕੀ ਦੀ ਬੇਇੱਜ਼ਤੀ ਨਾ ਕਰ। ਸ਼ੇਰੂ ਕਲਿਆਰ ਭੌਂਕਦੇ ਵੇਖ ਜਿਨ੍ਹਾਂ ਦੀ ਧੌਣ। ਇਹ ਸ਼ੇਰੂ ਕਲਿਆਰ ਭੌਂਕਦੇ ਕੀ ਮਤਲਬ? ਸ਼ੇਰ ਜਿਹੜੇ ਨੇ ਉਹ ਭੌਂਕਦੇ ਨੇ। ਜਾਂ ਡਾਕਟਰ ਸਾਹਿਬ ਕੋਈ ਹਿਸਟੋਰੀਕਲ ਕਰੈਕਟਰ ਹੈ ਕੋਈ ਜਿਹਨੂੰ ਕਹਿ ਰਿਹਾ ਕਿ ਉਹ ਇੰਜ ਭੌਂਕਦੇ ਪਏ ਨੇ ਜਿਵੇਂ ਸ਼ੇਰੂ ਘਲਿਆਰ ਭੌਂਕਦੇ ਸਨ ਵੱਡੇ ਕਰੈਕਟਰਾਂ ਅੱਗੇ, ਜਿਹੜੇ ਸਟਰਗਲ ਕਰਦੇ ਪਏ ਸਨ? ਮੈਨੂੰ ਨਹੀਂ, ਮੈਂ ਦੇਖ ਕੇ ਤੁਹਾਨੂੰ ਦੱਸਾਂਗਾ ਜੀ, ਮੈਂ, ਉਹ ਆਪਣਾ ਪੋਸਟ ਕਰ ਦਿਆਂਗਾ। ਥੈਂਕ ਯੂ। ਵੇਖ ਜਿਨ੍ਹਾਂ ਦੀ ਧੌਣ, ਜਿਉਂ ਮੱਕਾ ਲੱਭਾ ਹਾਜੀਆਂ ਮੈਨੂੰ ਲੱਭਾ ਤੂੰ। ਵਾਹ। ਸ਼ੇਰੂ ਕੁਲਿਆਰ ਭੌਂਕਦੇ ਵੇਖ ਜਿਨ੍ਹਾਂ ਦੇ ਦੀ ਧੌਣ। ਇਹ ਹੁਣ ਦੇਖੋ ਨਾ, ਇਹ ਹੁਣ ਧੌਣ ਹੈ ਤੇ ਅੱਗੇ ਆਉਣਾ ਚਾਹੀਦਾ ਤੂੰ, ਅੱਗੇ ਮੈਨੂੰ ਲੱਭਾ ਤੂੰ। ਤੂੰ ਤਾਂ ਲੂਣ ਤੇ ਚਲਾ ਗਿਆ ਨਾ, ਤੂੰ ਲੂਣ ਤੇ ਇਹ ਮਤਲਬ ਇਹ ਕਿ ਕਾਫੀਆ ਰਦੀਪ ਬਣ ਨਹੀਂ ਨਾ ਰਿਹਾ। ਹਾਂਜੀ, ਦੋ ਬਣਨਾ ਚਾਹੀਦਾ ਸੀ। ਸ਼ਹਿਰ ਸਿਆਲਾਂ ਦੀ ਆ ਲੱਗੇ ਜਿਉਂ ਫੱਟਾਂ ਉੱਤੇ ਲੂਣ, ਜਿਵੇਂ ਜ਼ਖਮਾਂ ਦੇ ਉੱਤੇ ਲੂਣ ਮਲ ਦਿੱਤਾ ਜਾਵੇ, ਉਵੇਂ ਸਿਆਲਾਂ ਦੇ ਸ਼ਹਿਰ ਚ ਆਵੇ। ਤੈਨੂੰ ਮਾਰ ਤੇਗਾ ਮਾਰ ਉਡਾਉਣਗੇ, ਤੈਨੂੰ ਪਿੰਜਾ ਜਿਵੇਂ ਪਿੰਜਾ ਪਿੰਜਦਾ ਰੂੰ। ਵਾਹ, ਇਹ ਤਾਂ ਸਾਫ਼ ਹੀ ਹੈ। ਜੀ ਜੀ ਬਿਲਕੁਲ ਸਾਫ਼। ਮਿਰਜ਼ਾ ਆਖੇ ਕੋਈ ਨਾ ਬਹਿੰਦਾ ਸੂਰਮਾ, ਜਿਹੜਾ ਮੈਨੂੰ ਹੱਥ ਕਰੇ। ਕਟਕ ਬੜਾਵੀਂ ਟੱਕਰੀ, ਮੈਂ ਜਿਹੜੇ ਲਸ਼ਕਰ ਨੇ ਉਹਨਾਂ ਨੂੰ ਟੱਕਰਾਂ ਮਰਵਾ ਦਿਆਂਗਾ। ਮੈਥੋਂ ਵੀ ਰਾਠ ਡਰੇ, ਵਲ ਵੱਢਾਂਗਾ ਸੂਰਮੇ। ਮੈਂ ਇਕੱਠੇ ਕਰ ਕਰਕੇ ਸੂਰਮਿਆਂ ਨੂੰ ਕਤਲ ਕਰਾਂਗਾ। ਜਿਉਂ ਖੇਤੀ ਨੂੰ ਪੈਣ ਗੜੇ, ਇਵੇਂ ਮੈਂ ਉਹਨਾਂ ਨੂੰ ਮਾਰਾਂਗਾ ਜਿਵੇਂ ਖੇਤੀ ਵਿੱਚ ਹੇਲ ਸਟਾਰਮਸ ਪੈਂਦੇ ਨੇ, ਗੜੇ ਹੁੰਦੇ ਨੇ ਹੇਲ ਸਟਾਰਮਸ ਜੀ। ਫਿਰ ਸਿਆਲਾਂ ਦੇ ਵੱਢ ਕੇ ਸੁੱਟਾਂਗਾ ਵਿੱਚ ਰੜੇ, ਤੇ ਸਿਆਲਾਂ ਦੇ ਸਿਰ ਵੱਢ ਕੇ ਮੈਂ ਰੜੇ ਮੈਦਾਨ 'ਚ, ਸਾਬ ਮੈਦਾਨ ਵਿੱਚ ਸੁੱਟਾਂਗਾ। ਡਾਕਟਰ ਸਾਹਿਬ 2 ਕਮੈਂਟ ਕਰਨੇ ਸੀ। ਹੈਂ? 2-3 ਕਮੈਂਟ ਕਰਨੇ ਸਨ। ਹਾਂਜੀ, ਕਰੋ। ਅੱਛਾ, ਇੱਕ ਤੇ ਉਹ ਕੰਟਰਾਸਟ ਕਰਦਾ ਪਿਆ ਵੇ ਕਿ ਜਿਹੜਾ ਮਿਰਜ਼ਾ ਹੈ, ਲੱਗਦਾ ਵੇ ਕਿ ਮਿਰਜ਼ਾ ਬੜਾ ਪ੍ਰਾਊਡ ਹੈ ਕਿ ਮੇਰੇ ਕੋਲ ਬੜਾ ਤਾਕਤ ਹੈ ਤੇ ਮੈਂ ਬੜਾ ਸਟਰੋਂਗ ਹਾਂ, ਔਰ ਆਪਣੇ ਆਪ ਨੂੰ ਪਹਿਲੇ ਕਹਿ ਚੁੱਕਿਆ ਨਾ, ਮੇਰੀ ਬੱਕੀ ਕੋ ਡਰਨ ਫਰਿਸ਼ਤੇ ਮੈਥੋਂ ਡਰੇ ਖੁਦਾ। ਮੈਨੂੰ ਇਹ ਸ਼ਾਇਰ ਅਜੀ ਦੱਸਣਾ ਚਾਹ ਰਿਹਾ ਕਿ ਇਹ ਸੈਲਫ ਡਿਲੂਸਿਵ ਹੈਗਾ, ਇਹਨੂੰ ਕੋਈ ਇਲੂਜ਼ਨ ਹੈ ਆਪਣੇ ਬਾਰੇ ਬਹੁਤ, ਕਿ ਇੰਨੀਆਂ ਕਮਜ਼ੋਰੀਆਂ ਦੇ ਬਾਵਜੂਦ ਉਹ ਟੱਕਰ ਲੈਣ ਜਾ ਰਿਹਾ, ਲੇਕਿਨ ਐਟ ਦ ਸੇਮ ਟਾਈਮ ਉਹ ਇੱਕ ਤੇ ਸੈਲਫ ਡਿਲੂਜ਼ਨ ਵਾਲੇ, ਔਰ ਦੂਸਰਾ ਸੁਸਤ ਵੀ ਹੈ ਕਿ ਬਈ ਜੋ ਮਰਜ਼ੀ ਭਾਵੇਂ ਦੁਸ਼ਮਣ ਆ ਖੜੇ ਨੇ ਪਰ ਮੈਨੂੰ ਸੌਣ ਦਿਓ। ਤੇ ਉਹ ਇਹਦੇ ਬਾਵਜੂਦ ਕਿ ਜਿਹੜੀ ਸਾਹਿਬਾ ਹੈ ਉਹਨੂੰ ਬਾਰ-ਬਾਰ ਕਹਿ ਰਹੀ ਹੈ ਕਿ ਉੱਠ ਵੀ ਤੇਰਾ ਮੁਕਾਬਲਾ ਬੜਾ ਸਖਤ ਹੈ, ਲੇਕਿਨ ਉਹ ਇਸ ਚੀਜ਼ ਨੂੰ ਸੀਰੀਅਸ ਨਹੀਂ ਲੈ ਰਿਹਾ, ਪ੍ਰੋਕ੍ਰੈਸਟੀਨੇਟ ਕਰਦਾ ਪਿਆ, ਇਹਨੂੰ ਡਿਲੇ ਕਰਦਾ ਪਿਆ, ਜਾਣਦੇ ਹੈ ਕਿ ਉਹਦੀ ਕਮਜ਼ੋਰੀ, ਲੇਕਿਨ ਉਹ ਕੁਝ ਯਾਰ ਇਹ ਕਹਾਣੀ 'ਚ ਆ ਗਿਆ। ਤੁਸੀਂ ਉਹ ਗੱਲ ਕਰੋ ਨਾ ਜਿਹੜੀ ਅਸੀਂ ਪੜ੍ਹ ਨਹੀਂ ਲਈ ਜੀ। ਤੁਸੀਂ ਸਮਰੀ ਨਾ ਬਣਾਓ। ਡਾਕਟਰ ਸਾਹਿਬ ਇਹਦੇ 'ਚ ਤੁਸੀਂ ਕਮੈਂਟ ਕਰੋ ਉਹਦੇ ਅੰਦਰ ਜੋ ਕੁਝ ਹੈਗਾ ਹੈ, ਬਾਕੀ ਜਿਹੜੀ ਕਹਾਣੀ ਅਸੀਂ ਸੁਣ ਰਹੇ ਹਾਂ ਉਹ ਕਹਾਣੀ 'ਚ ਜੋ ਕੁਝ ਤੁਸੀਂ ਸਮਰਾਈਜ਼ ਕਰ ਰਹੇ ਹੋ ਅਸੀਂ ਪੜ੍ਹ ਲਿਆ। ਪਰ ਮੈਂ ਨਾ ਇੱਕ ਗੱਲ ਕਹਿਣੀ ਹੈ, ਜਿੱਥੇ ਤੁਸੀਂ ਐਵੇਂ ਕਹਿੰਦੇ ਹੋ ਕਿ ਉਹਦਾ ਸੌਣਾ ਉਹਦੀ ਸੁਸਤੀ ਵੱਲ ਸੰਕੇਤ ਕਰਦਾ, ਮੈਨੂੰ ਲੱਗਦਾ ਉਹਦਾ ਸੌਣਾ ਉਹਦੀ ਸੁਸਤੀ ਵੱਲ ਸੰਕੇਤ ਨਹੀਂ ਕਰਦਾ, ਇਹ ਉਹਦਾ ਓਵਰ ਕੌਨਫੀਡੈਂਸ ਹੈ। ਉਹਨੂੰ ਐਵੇਂ ਲੱਗਦਾ ਕਿ ਭਾਵੇਂ ਮੈਂ ਸੌਂ ਵੀ ਲਵਾਂ ਪਰ ਮੈਂ ਫਿਰ ਵੀ ਦੁਸ਼ਮਣਾਂ ਨੂੰ ਉਖਾੜ ਸਕਦਾ।
ਇਹ ਵੀ ਉਹਦੀ ਕਿਤੇ ਨਾ ਕਿਤੇ ਬਹਾਦਰੀ ਵਾਲੀ ਸੰਕੇਤ ਕਰਦਾ ਹੈ। ਬਹਾਦਰੀ ਜਾਂ ਬੇਵਕੂਫੀ। ਜੀ ਬਿਲਕੁਲ ਬਿਲकुल ਇਹ ਵੀ ਕਹਿ ਸਕਦੇ ਹਾਂ, ਇਸ ਇਹ ਵੀ ਕਹਿ ਕਰੈਕਟਰ ਤੇ ਸਕਦੇ ਹਾਂ। ਇਸ ਸੈਲਫ ਇਸ ਡਿਸਿਪਲਿਨ ਹੈ। ਇਸ ਕਰੈਕਟਰ ਤੇ ਇਹੀ ਇਲਜ਼ਾਮ ਹੈ ਕਿ ਇਹ ਕੰਮ ਦੇ ਵੇਲੇ ਸੌਂ ਗਿਆ ਸੀ। ਵੈਸੇ ਜਿਹੜਾ ਆਮ ਲੋਕਾਂ ਦੇ ਵਿੱਚ ਜਿਹੜਾ ਇਸ ਕਰੈਕਟਰ ਦੀ ਨਾਕਾਮੀ ਦੀ ਵਜ੍ਹਾ ਹੈ ਨਾ, ਉਹਨੂੰ ਇਹ ਕਿਹਾ ਜਾਂਦਾ ਹੈ ਕਿ ਇਹ ਸੌਣਾ ਜਿਹੜਾ ਹੈ ਨਾ, ਇਹ ਸੌਣਾ ਜਿਹੜਾ ਜੰਡ ਦੇ ਹੇਠਾਂ, ਇਹ ਉਹਦੀ ਸੈਕਸ ਕਰਨ ਦੀ ਨਿਸ਼ਾਨੀ ਹੈ ਕਿ ਉਹਨੇ ਕੰਜ਼ੂਮੇਟ ਕਰ ਲਿਆ ਫੌਰਨ। ਅੱਛਾ, ਉਹਦੇ ਤੇ ਬਾਅਦ ਇਹ, ਉਹ ਹਾਂਜੀ ਅੱਛਾ ਨੈਵਰ ਕਦੀ ਜ਼ਿੰਨ ਚ ਨਹੀਂ ਆਇਆ। ਹਾਂ, ਇਹ ਜਿਹੜੇ ਆਮ ਲੋਕ ਨੇ ਨਾ, ਉਹ ਮਿਰਜ਼ੇ ਨੂੰ ਪੂਰਾ ਆਸ਼ਿਕ ਇਸ ਲਈ ਨਹੀਂ ਮੰਨਦੇ ਕਿ ਉਹਨੇ ਜੰਡ ਦੇ ਹੇਠਾਂ ਕੰਜ਼ੂਮੇਟ ਕਰ ਲਿਆ ਸੀ। ਉਹ ਦੇਖਣਾ ਹੈ, ਦੈਟਸ ਅ ਵੈਰੀ ਡੈਲੀਕੇਟ ਪੁਆਇੰਟ ਜਿਹੜਾ ਕਿ ਕਦੀ ਹਾਂਜੀ, ਸਾਹਮਣੇ ਨਾ ਲਿਆਇਆ ਜਿਹੜਾ ਗਿਆ ਜਾਣ ਇੱਕ ਕੇ ਨਾ। ਸੌਣਾ ਹੈ ਨਾ ਉਹਦਾ, ਉਹ ਸੌਣਾ ਜਿਹੜਾ ਉਹ ਖੁਦ ਇੱਕ ਇਸ਼ਾਰਾ ਹੈਗਾ ਹੈ। ਸੈਕਸ਼ੂਅਲ ਐਗਜ਼ਰਸ਼ਨ ਉਹਦੀ। ਚਲੋ ਜੀ, ਅਗਲਾ ਕਿੰਨੇ ਪੜ੍ਹਨਾ ਹੈ? ਸਰ ਡਾਕਟਰ ਸਾਹਿਬ ਇੱਕ ਗੱਲ ਪੁੱਛਣੀ ਸੀ ਕਿ ਇਹ ਜਿਹੜਾ ਤੇਗਾ ਮਾਰ ਉਡਾਣਗੇ ਜਿਉਂ ਪੈਂਜਾ ਪੈਂਦਾ ਰੂ, ਇਹਦਾ ਮਤਲਬ ਇਹ ਕਿ ਤਲਵਾਰਾਂ ਮਾਰ ਕੇ ਤੇਰੀਆਂ ਬੋਟੀਆਂ ਇੰਜ ਉਡਾਣਗੇ ਜਿਸ ਤਰ੍ਹਾਂ ਉਹ ਪੈਂਜਾ ਜਦੋਂ ਰੂ ਪੈਂਜਦਾ ਤੇ ਉਹ ਪਿੰਜ ਕੇ ਉੱਡਦਾ ਰੂ, ਇੰਜ ਇਹੀ ਮਤਲਬ ਹੈ? ਬਿਲਕੁਲ ਬਿਲਕੁਲ ਇਹੋ ਹੀ ਮਤਲਬ ਹੈ। ਹਾਂਜੀ ਜੀ ਠੀਕ ਹੈ। ਹਾਂਜੀ ਪੜ੍ਹੀ ਡਾਕਟਰ ਸਾਹਿਬ ਕੇ। ਹਾਂਜੀ ਹਾਂਜੀ ਪੇਜ सफ़ा नंबर 12 जे। ए था वक्त ढूंढदा जो सुबह से हुई शाम, धरती तांबे हो गई स्याही फड़ी आसमान, घर बगाने मार के सौरिया विच मैदान, तेरे सिर ते सांगा वजदियां जिਉਂ लोहे पड़े दुगान, चद्दड़ धनके जिन बन के मारे तैनू ना जान, छेड़ बकी चलिए दानाबाद नूं, छेड़ बकी चलिए दानाबाद नूं, क्यों पिया विच मैदान, मेरे मिर्जे दे हत्थों पईयां भाजड़ा, अंबर अंबर कोई ना पैंदा ठल, राती माहनी तंजनी लड़ पई मिर्जे दी गल, मैं बैठा विच कचहरियां राजे हुंदे मेरे वल, मारा राह लाहौर दा शहरी गत्ता हलचल, चारे कोटां लुट लईयां सांगा नाल उथल, मरना ते जग छड़ना मेरी जग विच रह जावे गल, चद्दड़ सियाल चढ़ पए राही घत भीर, फौजा घेरा घत्या करके बड़ी तदबीर, कड़ा कड़ चलन गोलियां मिर्जे नू मिर्जे नू बहुते पैंदे तीर। ओह अच्छा, ਉਹ ਸੁੱਤਾ ਨਹੀਂ ਹੂੰ ਜਾਗਦਾ ਕਾਇਮ ਨਹੀਂ ਹੂੰ ਹੁੰਦਾ ਸਰੀਰ, ਵੇਖ ਜਿੰਦੜੀ ਦੀ ਛਤਰੀ ਸਰ ਪਰ ਬੋਲੇ ਕਾਂ, ਤਾਂਗੋਂ ਭੱਜੇ ਮਲਕਲ ਮੌਤ ਦੇ ਕਿਤੇ ਨਹੀਂ ਹੂੰ ਦੇਂਦੇ ਜਾਨ, ਚੱਦੜ ਸਿਆਲ ਮਾਰਨਗੇ ਬੜੇ ਸੂਰਮੇ ਜਵਾਨ, ਉੱਠ ਮਿਰਜ਼ਾ ਸੁੱਤਿਆ ਕਿਉਂ ਪਿਆ ਬੜੇ ਗੁਮਾਨ। ਉਹ ਆ ਗਿਆ ਨਾ ਗੁਮਾਨ ਉਹਦੇ ਤੇ। ਜੀ ਡਾਕਟਰ ਸਾਹਿਬ। ਹਾਂਜੀ, ਇਹ ਥਾਂ ਵਕਤ ढोड़ ਢੋੜ ਦਾ, ढोड़ के ढूर है, समझ नहीं मैंने। ਨਹੀਂ ਧੂੜ ਹੋਣਾ ਚਾਹੀਦਾ। ਧੂੜ ਦਾ ਮਤਲਬ ਹੈ ਜਦੋਂ ढोड़ जंग दा ਧੂੜ वक्त आ गया। ਜਦੋਂ ਪੈ ਜਾਂਦੀ ਹੈ ਸ਼ਾਮਾਂ ਨੂੰ। अच्छा ਜਿਉਂ ਸੁਬਹ ਸੇ ਹੋਈ ਸ਼ਾਮ, ठीक, ਧਰਤੀ ਤਾਂਬਾ ਹੋ ਗਈ। ਤੇ ਜਦੋਂ लाल ਸੂਰਜ ਡੁੱਬਦਾ ਤੇ ਉਦੋਂ ਤੁਸੀਂ ਦੇਖਿਆ ਕਿ ਜਿਹੜਾ ਰੰਗ ਹੈ ਜ਼ਮੀਨ ਦਾ, ਉਹ ਤਾਂਬੇ ਵਗੈਰਾ ਹੋ ਜਾਂਦਾ ਹੈ। ठीक ਸਿਆਹੀ ਫਿਰੀ ਅਸਮਾਨ, ਘਰ ਬਗਾਨੇ ਮਾਰ ਕੇ ਸੌਰਿਆਂ ਵਿੱਚ ਮਨਾਨ। ਇੱਕ ਤੇ ਤੂੰ ਦੂਜੇ ਘਰ ਦੇ ਵਿੱਚ ਹਮਲਾ ਕੀਤਾ ਹੈ ਤੇ ਹੁਣ ਤੂੰ ਆ ਕੇ ਉੱਤੋਂ ਸੌਂ ਗਿਆ। ਤੂੰ ਮਤਲਬ ਇਹ ਹੈ ਕਿ ਤੂੰ ਪਹਿਲੇ ਤੇ ਦੂਸਰੇ ਦਾ ਘਰ ਇਨਵੇਡ ਕੀਤਾ, ਯਾਨੀ ਸਾਹਿਬਾਂ ਨੂੰ ਚੁੱਕਿਆ ਉਥੋਂ,
ਤੇਰੇ ਸਿਰ ਤੇ ਸਾਂਗਾਂ ਵੱਜਦੀਆਂ, ਜਿਉਂ ਲੋਹੇ ਪੜੇ ਦਗਾਨ। ਤੇਰੇ ਸਿਰ ਦੇ ਉੱਤੇ ਜਿਹੜੀਆਂ ਬਰਛੀਆਂ ਨੇ ਉਹ ਇੰਜ ਵੱਜ ਰਹੀਆਂ ਨੇ, ਵੱਜਣੀਆਂ ਨੇ ਜਿਵੇਂ ਲੋਹੇ ਪੜੇ ਦਗਾਨ। ਦਗਾਨ ਜਿਹੜਾ ਸਭ ਤੋਂ ਵੱਡਾ ਹਥੌੜਾ ਹੁੰਦਾ ਹੈ ਨਾ ਲੋਹਾਰ ਦਾ, ਉਹਨੂੰ ਦਗਾਨ ਕਹਿੰਦੇ ਨੇ। ਚੱਦੜ ਧਣ ਕੇ ਜਿਨ ਬਣ ਕੇ, ਤੇ ਚੱਦੜ ਧਨ ਕੇ ਯਾਨੀ ਪੂਰੇ ਤਿਆਰ ਹੋ ਕੇ, ਜਨ ਬਣ ਕੇ, ਮਾਰੇ ਤੈਨੂੰ ਨਾ ਜਾਣ, ਤੈਨੂੰ ਮਾਰੇ ਬਗੈਰ ਨਹੀਂ ਜਾਣਗੇ ਚੱਦੜ। ਛੇੜ ਬੱਕੀ ਚੱਲੀਏ ਦਾਨਾਬਾਦ ਨੂੰ, ਕਿਉਂ ਪਿਆਏ ਵਿੱਚ ਮੈਦਾਨ। ਮਿਰਜ਼ੇ ਮੇਰੇ ਮਿਰਜ਼ੇ ਦੇ ਹੱਥੋਂ ਪਈਆਂ ਭਾਜੜਾਂ। ਭਾਜੜਾਂ ਦਾ ਮਤਲਬ ਹੁੰਦਾ ਹੈ ਕਿਆਸ। ਅੰਬਰ ਕੋਈ ਨਾ ਪੈਂਦਾ ਠੱਲ, ਯਾਨੀ ਅਸਮਾਨ ਤੋਂ ਜੋ ਕੁਛ ਆ ਰਿਹਾ ਉਹਨੂੰ ਕੋਈ ਰੋਕ ਨਹੀਂ ਸਕਦਾ। ਰਾਤੀ ਮਾਣੀ, ਇਹ ਕੀ ਹੈ ਜੀ ਲਫ਼ਜ਼? ਤਨੀਜਣੇ? पता नहीं डॉक्टर, मैंने तो लगा ਸੀ ਜਿਵੇਂ ਤੰਜੀ ਹੈ ਜਾਂ ਤੰਜਨੇ। ਰਾਤੀ ਮਾਣੀ ਤੰਜਣੇ, ਲੜ ਪਈ ਮਿਰਜ਼ੇ ਦੀ ਗੱਲ। ਤੰਜਨਾ ਕੋ ਹਾਂਜੀ, ਲਫ਼ਜ਼ ਹੁੰਦਾ ਡਾਕਟਰ ਸਾਹਿਬ, ਤੰਜਨਾ। ਤੰਜਨੀ ਤੇ ਨਹੀਂ ਕਿਤੇ? ਤੇ ਹੈ ਤੇ ਤੰਜਣੀ ਹੈ, ਲੇਕਿਨ ਇਹਦਾ ਮਤਲਬ ਕੀ ਹੈ? ਤੰਜਨਾ ਕੋ ਲਫ਼ਜ਼ ਹੁੰਦਾ। ਚਲੋ ਇਹਨੂੰ ਤੁਸੀਂ ਅੰਡਰਲਾਈਨ ਕਰ ਲਓ, ਇਹ ਬਾਅਦ ਚ ਕਰਾਂਗੇ। ਮੈਂ ਬੈਠਾ ਵਿੱਚ ਕਚਹਿਰੀਆਂ, ਰਾਜੇ ਹੁੰਦੇ ਮੇਰੇ ਵੱਲ। ਮਾਰਾਂ ਲਾਹ ਲਾਹੌਰ ਦਾ ਸ਼ਹਿਰੀ ਗੱਤਾਂ ਹਲਚਲ। ਇਹ ਹੁਣ ਇਹ ਜਿਹੜਾ ਮੈਂ ਬੈਠਾ ਵਿੱਚ ਕਚਹਿਰੀਆਂ, ਰਾਜੇ ਹੁੰਦੇ ਮੇਰੇ ਵੱਲ, ਇਹ ਹੁਣ ਜਿਹੜਾ ਮਿਰਜ਼ੇ ਦੀ ਗੱਲ ਘੱਟ ਹੋ ਰਹੀ ਹੈ ਤੇ ਇਹ ਦੁੱਲੇ ਦੀ ਘੱਟ ਬਹੁਤੀ ਹੋ ਰਹੀ ਹੈ। ਮਾਰਾਂ ਰਾਹ ਲਾਹੌਰ ਦਾ ਤੇ ਉਹਦੇ ਦੁੱਲੇ ਨੇ ਮਾਰਿਆ ਸੀ, ਇਹਦਾ ਹੁਣ ਮਿਰਜ਼ੇ ਨਾਲ ਕੋਈ ਤਾਲੁਕ ਨਹੀਂ ਹੈਗਾ। ਇਸ ਲਈ ਇਹ ਜਿਹੜਾ ਕਹਾਣੀ ਹੈ ਨਾ ਪੂਰੀ ਇਹਦੀ ਪੀਲੂ ਦੀ ਜਿਵੇਂ ਇਹ ਛਾਪੀ ਹੈ, ਇਹਦੇ ਵਿੱਚ ਕੋਈ ਕੰਸਿਸਟੈਂਸੀ ਨਹੀਂ ਹੈ। ਹੁਣ ਮਤਲਬ ਮਾਰਾਂ ਰਾਹ ਲਾਹੌਰ ਦਾ, ਉਸ ਵੇਲੇ ਜਿਹੜਾ ਦਾਨਾਬਾਦ ਤੋਂ ਸਿਆਲਾਂ ਦੇ ਪਿੰਡ ਗਿਆ, ਉਹਨੂੰ ਲਾਹੌਰ ਦਾ ਕੀ ਪਤਾ ਹੈਗਾ। ਚਾਰੇ ਕੋਟਾਂ ਲੁੱਟ ਲਈਆਂ ਸਾਂਗਾਂ ਨਾਲ ਉਥਲ। ਚਾਰਾ ਪਾਸਿਆਂ ਨੂੰ ਮਤਲਬ ਫਤਹ ਕਰ ਲਿਆ ਬਰਛੀਆਂ ਤਲਵਾਰਾਂ ਨਾਲ। ਮਰਨਾ ਤੇ ਜਗ ਛੰਡਣਾ, ਮੇਰੀ ਗੱਲ ਜੱਗ ਵਿੱਚ ਰਹਿ ਜਾਵੇ ਗੱਲ। ਚੱਦੜ ਸਿਆਲ ਚੜ ਪਏ, ਰਾਹੀਂ ਘਤ ਫੇੜ। भीड़ लिखा डॉक्टर, राही राजघात भीड़। भीड़ यानी भीड़, हाँ, आगे तकबीर है ना। हाँ ਤੇ ਫਿਰ ਤੀਰ ਹੈ। ਚੱਦੜ ਸਿਆਲ ਚੜ ਪਏ, ਰਾਹੀਂ ਘਤ ਭੀਰ। ਫੌਜਾਂ ਘੇਰਾ ਘਤਿਆ, ਕਰਕੇ ਬੜੀ ਤਦਬੀਰ। ਕੜਾਕੜ ਚੱਲਣ ਗੋਲੀਆਂ, ਮਿਰਜ਼ੇ ਨੂੰ ਬਹੁਤੇ ਪੈਂਦੇ ਤੀਰ। ਉਹ ਸੁੱਤਾ ਨਹੀਂ ਉਹ ਜਾਗਦਾ, ਕਾਇਮ ਨਹੀਂ ਹੁੰਦਾ ਸਰੀਰ, ਉਹਦਾ ਸਰੀਰ ਕਾਇਮ ਨਹੀਂ ਹੁੰਦਾ। ਵੇਖ ਜਿੰਦੜੀ ਦੀ ਛਤਰੀ, ਸਰ ਪਰ ਲਾਵੇ ਕਾਂ, ਸਰ ਪਰ ਬੋਲੇ ਕਾਂ। ਵੇਖ ਜਿੰਦੜੀ ਦੀ ਛਤਰੀ ਦੇ ਸਿਰ ਦੇ ਉੱਤੇ ਕਾਂ ਬੈਠਾ ਬੋਲ ਰਿਹਾ ਹੈ। ਤਾਂਗੋਂ ਬੱਜੇ ਮਲਕਲ ਮੌਤ ਦੇ, ਮਤਲਬ ਜਿਹੜੀ ਮਲਕਲ ਮੌਤ ਹੈ, ਜਿਹੜਾ ਮੌਤ ਦਾ ਫਰਿਸ਼ਤਾ ਹੈ, ਉਹ ਤੇਰੇ ਸਿਰ ਤੇ ਆ। ਕਿਤੇ ਨਹੀਂ ਉਹ ਦਿੰਦੇ ਜਾਣ, ਉਹਨਾਂ ਨੇ ਹੁਣ ਤੈਨੂੰ ਜਾਣ ਨਹੀਂ ਕਿਤੇ ਵੀ ਦੇਣਾ, ਜਾਂ ਤੂੰ ਭੱਜ ਨਹੀਂ ਸਕਦਾ ਮੌਤ ਕੋਲੋਂ। ਚੱਦੜ ਸਿਆਲ ਮਾਰਨਗੇ, ਬੜੇ ਸੂਰਮੇ ਜਵਾਨ। ਉੱਠ ਮਿਰਜ਼ਿਆ ਸੁੱਤਿਆ, ਕਿਉਂ ਪਿਆ ਬੜੇ ਗੁਮਾਨ। ਗੁਮਾਨ ਦਾ ਮਤਲਬ ਤਾਂ ਗਰੂਰ ਹੀ ਹੈ ਨਾ। ਇਹ ਕਿੰਨੇ ਸਵੇ ਹੋ ਗਏ ਨੇ? 3 ਕਿੰਨੇ? 9 10 11 4 ਹੋ ਗਏ ਨਾ, 4 9 10 11 12 ਮਤਲਬ ਟੋਟਲ ਕਿੰਨੇ ਸਵੇ ਹੋ ਗਏ ਨੇ? ਕਿੰਨੇ ਰਹਿ ਗਏ ਨੇ? 12 ਅੱਜ 12ਵਾਂ ਪੜਿਆ ਹੁਣ ਇਸ ਵੇਲੇ। ਤੇ ਕਿੰਨੇ ਰਹਿ ਗਏ ਨੇ ਸਹੀ ਸਾਹਿਬ? ਦੋ ਰਹਿ ਗਏ ਨੇ ਹੁਣ ਤੇ ਥੋੜਾ ਜਿਹਾ ਹੀ ਰਹਿ ਗਿਆ। ਚਲੋ ਫਿਰ ਅੱਜ 2 ਮੁਕਾ ਹੀ ਦਈਏ। ਚਲੋ ਜੀ ਅੱਗੇ ਪੜੋ, ਕਿੰਨੇ ਪੜਨਾ ਹੈ?
ਮੈਂ ਪੜ੍ਹਦਾ। ਹਾਂ ਪੜ੍ਹ ਦਿਓ। ਘੋੜੀ ਆਉਂਦੀ ਵੀਰ ਸ਼ਮੀਰ ਦੀ, ਆਉਂਦੀ ਸੀ ਬੜੇ ਤਾਨ। ਸੁੱਤਾ ਹੀ ਤੂੰ ਉੱਠ ਖੜ, ਜੇ ਰੱਬ ਰੱਖੇ ਸਿਦਕ ਈਮਾਨ। ਮਿਰਜ਼ੇ ਆਉਂਦਾ ਵੇਖਿਆ ਸਾਹਿਬਾਂ ਦਾ ਵੀਰ ਸ਼ਮੀਰ, ਤੇ ਮਿਰਜ਼ੇ ਨੇ ਗੋਸ਼ੇ ਵਿੱਚੋਂ ਕੱਢਿਆ ਕਰਾੜੀ ਨਿੱਘੀ ਦਾ ਤੀਰ। ਕਰ ਬਿਸਮਿਲ੍ਲਾ ਮਾਰਿਆ ਭੌਂਦਾ ਵਾਂਗ ਬੰਭੀਰੀ। ਘੋੜੇ ਉੱਤੋਂ ਲਾਹ ਲਿਆ ਸਾਹਿਬਾਂ ਦਾ ਵੀਰ ਸ਼ਮੀਰ, ਅੱਗੋਂ ਸਾਹਿਬਾਂ ਬੋਲਦੀ ਮਨ ਮਿਰਜ਼ਾ ਮੇਰੀ ਸਲਾਹ। ਛੇੜ ਬਕੀ ਨੂੰ ਤੂੰ ਰਾਹ ਖਰਲਾਂ ਦੀ, ਛੇੜ ਬਕੀ ਨੂੰ ਤੂੰ ਰਾਹ ਖਰਲਾਂ ਦੀ, ਲੈ ਚੱਲ ਦਾਨਾਬਾਦ। ਸਿਆਲਾਂ ਦੀਆਂ ਘੋੜੀਆਂ ਆਦਮ ਖਾਨੀਆਂ, ਨਿਤ ਰੋਕ ਲੈਂਦੀਆਂ ਰਾਹ। ਜੇ ਤੂੰ ਮਿਰਜ਼ਿਆ ਸੂਰਮਾ ਮੇਰੀ ਸਾਹਿਬਾਂ ਓੜ ਨਿਭਾ। ਮਿਰਜ਼ੇ ਵਿੱਚ ਬੜੇ ਗੁਮਾਨ ਸੀ, ਫਿਰ ਸੌਂ ਗਿਆ ਜੰਡੋਰੇ ਦੇ ਪਾਸ। ਮੈਂ ਵੱਲ ਵੱਲ ਵੜ ਦਿਆਂਗਾ ਸੂਰਮੇ, ਦਿਓ ਪੂਰ ਖਪਾ। ਮੈਂ ਝਟਕੂ ਠੌਂਕਾ ਲਾ ਲੈਣ ਦੇ, ਮੈਂ ਝਟਕੂ ਠੌਂਕਾ ਲਾ ਲੈਣ ਦੇ, ਸੁੱਤੇ ਨੂੰ ਨਾ ਜਗਾ। ਦਿਨ ਚੜ੍ਹਦੇ ਨੂੰ ਚਲਾਂਗੇ ਤੈਨੂੰ ਲੈ ਚਲਾਂ ਦਾਨਾਬਾਦ। ਹੁਣੀ ਮਿਰਜ਼ੇ ਦੀ ਕੁੱਦ ਪਈ ਰਲੀ ਸਿਆਲਾਂ ਦੇ ਨਾਲ। ਛੁੱਟੀ ਕਾਨੀ ਗਜ਼ਬ ਦੀ, ਲੈ ਗਈ ਮਿਰਜ਼ੇ ਨੂੰ ਨਾਲ। ਰੂਹ ਮਿਰਜ਼ੇ ਦੀ ਨਿਕਲ ਗਈ ਲੱਗੀ ਜੰਡੋਰੇ ਨਾਲ। ਮੰਦਾ ਕੀਤਾ ਸਾਹਿਬਾਂ ਤੂੰ ਰਲ ਗਈ ਏ ਸਿਆਲਾਂ ਦੇ ਨਾਲ। ਕਾਨੀ ਘੋੜੀ ਕਮਗਰਾਂ ਫਲ ਕਿਸੇ ਉਸਤਾ ਕਾਰ। ਧੋਕੇ ਮਾਰੀ ਮੇਰੀ ਸਾਹਿਬਾਂ ਨਾ ਆਰ ਨਾ ਪਾਰ। ਅੱਛਾ, ਘੋੜੀ ਆਉਂਦੀ, ਇਹ ਹੁਣ ਵੀਰ ਸ਼ਮੀਰ ਦੀ ਘੋੜੀ ਆਉਂਦੀ ਹੈ ਤੇ ਉਹ ਬੜੇ ਤਾਨ ਨਾਲ ਬੜੇ ਜ਼ੋਰ ਨਾਲ ਆਉਂਦੀ ਹੈ। ਸੁੱਤਾ ਹੀ ਤੂੰ ਉੱਠ ਖੜਾ, ਜੇ ਰੱਬ ਰੱਖੇ ਸੁੱਤਿਆ ਉੱਠ 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 ਕੇ ਬਹਿ ਜਾ। ਮਿਰਜ਼ੇ ਆਉਂਦਾ ਵੇਖਿਆ ਸਾਹਿਬਾਂ ਦਾ ਵੀਰ ਸ਼ਮੀਰ, ਇਹ ਤੇ ਤੁਹਾਨੂੰ ਸਾਫ ਹੀ ਹੈ। ਤੇ ਮਿਰਜ਼ੇ ਨੇ ਗੋਸ਼ੇ ਵਿੱਚੋਂ ਕੱਢਿਆ, ਗੋਸ਼ੇ ਵਿੱਚੋਂ ਕੋਨੇ ਵਿੱਚੋਂ ਕਰਾੜੀ ਨਿੱਘੀ ਦਾ ਤੀਰ, ਮਤਲਬ ਬੜਾ ਕਰਾਰੇ ਕਿਸਮ ਦਾ ਤੀਰ ਜਿਹੜਾ ਉਹਨੇ ਕੱਢਿਆ। ਕਰ ਬਿਸਮਿਲ੍ਲਾ ਮਾਰਿਆ ਭੌਂਦਾ ਵਾਂਗ ਬੰਭੀਰ, ਇਹ ਜਿਹੜਾ ਤੀਰ ਆ ਭੰਬੀਰੀ ਵਾਂਗ ਭੌਂਦਾ ਜਾ ਰਿਹਾ ਹੈ ਦੁਸ਼ਮਣ ਵੱਲ। ਘੋੜੀ ਉੱਤੋਂ ਲਾ ਲਿਆ ਸਾਹਿਬਾਂ ਦਾ ਵੀਰ ਸ਼ਮੀਰ, ਅੱਗੋਂ ਸਾਹਿਬਾਂ ਬੋਲਦੀ ਮਨ ਮਿਰਜ਼ਿਆ ਮੇਰੀ ਸਲਾਹ। ਛੇੜ ਬੱਕੀ ਨੂੰ ਤੂੰ ਰਾਹ ਖਰਲਾਂ ਦੀ, ਲੈ ਚੱਲ ਦਾਨਾਬਾਦ। ਸਿਆਲਾਂ ਦੀਆਂ ਘੋੜੀਆਂ ਆਦਮ ਖਾਣੀਆਂ, ਸਿਆਲਾਂ ਦੀਆਂ ਘੋੜੀਆਂ ਜਿਹੜੀਆਂ ਉਹ ਤੇ ਬੰਦੇ ਖਾ ਜਾਂਦੀਆਂ ਨੇ। ਨਿਤ ਰੋਕ ਲੈਂਦੀਆਂ ਰਾਹ, ਜੇ ਤੂੰ ਮਿਰਜ਼ਾ ਸੂਰਮਾ ਮੇਰੀ ਸਾਹਿਬਾਂ ਓੜ ਨਿਭਾ। ਮੇਰੀ ਮਤਲਬ ਮੇਰੇ ਵੱਲ ਦੀ ਜਿਹੜੀ ਗੱਲ ਹੈ ਉਹਨੂੰ ਨਿਭਾ। ਮਿਰਜ਼ੇ ਵਿੱਚ ਬੜੇ ਗੁਮਾਨ ਸੀ, ਫਿਰ ਸੌਂ ਗਿਆ ਜੰਡੋਰੇ ਦੇ ਪਾਸ, ਯਾਨੀ ਉਹਨੇ ਪਹਿਲੇ ਆਪਣਾ ਸਾਲਾ ਮਾਰਿਆ ਫਿਰ ਜੰਡ ਦੇ ਕੋਲ ਸੌਂ ਗਿਆ। ਮੈਂ ਯਾਨੀ ਜਿਵੇਂ ਲਿਖਿਆ, ਮੈਂ ਵੜ ਵੱਢ ਦਿਆਂਗਾ ਸੂਰਮੇ, ਦਊ ਪੂਰ ਖਪਾ। ਪੂਰ ਦਾ ਮਤਲਬ ਹੁੰਦਾ ਪੂਰਾ ਗਰੁੱਪ, ਇੰਟਾਇਰ ਕਲੈਕਸ਼ਨ, ਯਾਨੀ ਜਿੰਨੇ ਬੰਦਿਆਂ ਦੀ ਇਕੱਠੇ ਹੋਏ ਨਾ ਸਾਰਿਆਂ ਨੂੰ ਖਪਾ ਦਿਆਂਗਾ, ਦਬਾ ਦਿਆਂਗਾ। ਮੈਂ ਝਟਕੂ ਠੋਕਾਂ ਲਾ ਲੈਣ ਦੇ, ਮੈਨੂੰ ਮਤਲਬ ਕੁਝ ਮਿੰਟਾਂ ਲਈ ਸੌ ਲੈਣ ਦੇ। ਸੁੱਤੇ ਨੂੰ ਨਾ ਜਗਾ, ਦਿਨ ਚੜ੍ਹਦੇ ਨੂੰ ਚਲਾਂਗੇ ਤੈਨੂੰ ਲੈ ਚਲਾਂ ਦਾਨਾਬਾਦ। ਹੂਣੀ ਮਿਰਜ਼ੇ ਦੀ ਕੁੱਦ ਪਈ, ਹੂਣੀ ਦਾ ਮਤਲਬ ਉਹਦੀ ਜਿਹੜੀ ਹੈ ਹੂਣੀ ਤੇ ਹੋਣੀ ਹੁੰਦੀ ਹੈ ਨਾ, ਫੇਟ, ਰਲੀ ਸਿਆਲਾਂ ਦੇ ਨਾਲ। ਜਿਹੜੀ ਹੋਣੀ ਆ ਉਹ ਸਿਆਲਾਂ ਨਾਲ ਰਲ ਗਈ। ਛੁੱਟੀ ਕਾਨੀ ਗਜ਼ਬ ਦੀ, ਲੈ ਗਈ ਮਿਰਜ਼ੇ ਨੂੰ ਨਾਲ। ਗਜ਼ਬ ਦਾ ਤੀਰ ਛੁੱਟਿਆ ਜਿਹੜਾ ਮਿਰਜ਼ੇ ਨੂੰ ਆਪਣੇ ਨਾਲ ਹੀ ਲੈ ਗਿਆ। ਰੂਹ ਮਿਰਜ਼ੇ ਦੀ ਤਲ ਗਈ, ਨਿਕਲ ਗਈ ਸਰ, ਨਿਕਲ ਗਈ। ਮੈਨੂੰ ਪੜਿਆ ਸਾਹਬ ਹੀ ਨਾ, ਨਿਕਲ ਗਈ, ਲੱਗੀ ਜੰਦੋੜੇ ਨਾਲ, ਜਣ ਨਾਲ ਜਾ ਕੇ ਲੱਗ ਗਈ।
ਮੰਦਾ ਕੀਤਾ ਸਾਹਿਬਾਂ ਤੂੰ ਰਲ ਗਈ ਏ ਸਿਆਲਾਂ ਦੇ ਨਾਲ। ਹੁਣ ਉਹ ਉਹਨੂੰ ਕਹਿ ਰਿਹਾ ਕਿ ਤੂੰ ਸਿਆਲਾਂ ਨਾਲ ਰਲ ਗਈ ਹੈ। ਵੈਸੇ ਉਹ ਇਹ ਪਤਾ ਨਹੀਂ ਅੱਗੇ ਆਉਂਦਾ ਕਿ ਨਹੀਂ। ਕਾਣੀ ਘੜੀ ਕਮਗਰਾਂ ਫਲ ਕਿਸੇ ਉਸਤਾਕਾਰ। ਮੇਰੀ ਜਿਹੜੀ ਤੀਰ ਸਨ ਉਹ ਲੁਹਾਰਾਂ ਨੇ ਘੜੇ ਸਨ ਬੜੇ, ਕਮਗਰਾਂ ਦਾ ਮਤਲਬ ਲੁਹਾਰ। ਫਲ ਕੱਸੇ ਉਸਤਾਕਾਰ, ਤੇ ਉਹ ਜਿਹੜਾ ਕਾਨੀ ਦਾ ਫਲ ਜਿਹੜਾ ਅੱਗੇ ਨੋਕ ਹੁੰਦੀ ਹੈ ਉਹ ਬੜੇ ਉਸਤਾਕਾਰ ਯਾਨੀ ਬੜੇ ਹੀ ਕਾਰੀਗਰ ਲੋਕਾਂ ਨੇ ਉਹਨੂੰ ਬਣਾਇਆ ਸੀ। ਧੋਖੇ ਮਾਰੀ ਮੇਰੀ ਸਾਹਿਬਾਂ ਨਾ ਆਰ ਨਾ ਪਾਰ। ਇਹ ਤੇ ਸਾਫ਼ ਹੀ ਹੈ। ਚਲੋ ਜੀ ਅਗਲਾ ਪੜੋ। ਅਗਲਾ ਕਿੰਨੇ ਪੜਨਾ ਹੈ? ਇਹ ਆਖਰੀ ਹੈ। ਮੈਂ ਪੜਾਂ? ਹਾਂਜੀ ਪੜ੍ਹ ਦਿਓ। ਡਾਕਟਰ ਸਾਹਿਬ ਸਵਾਲ ਸੀ ਮੇਰਾ। ਹਾਂਜੀ ਕਰੋ। ਉਹ ਅਸੀਂ ਟ੍ਰੈਡੀਸ਼ਨਲੀ ਸਟੋਰੀ ਸੁਣਦੇ ਆ ਰਹੇ ਹਾਂ ਕਿ ਉਹਨੇ ਤੀਰ ਤੋੜ ਦਿੱਤੇ ਸਨ ਉਹਦੇ ਸਾਹਿਬਾਂ ਨੇ ਮਿਰਜ਼ੇ ਦੇ, ਜਾਂ ਉਹਦੇ ਜਿਹੜੇ ਤੀਰ ਸਨ ਉੱਤੇ ਟੰਗ ਦਿੱਤੇ ਸਨ। ਇੱਥੇ ਕਿਤੇ ਰੈਫਰੈਂਸ ਹੈਗਾ ਤਾਂ ਜਾਂ ਅੱਗੇ ਆਏਗਾ? ਇਹ ਹੁਣ ਆਖਰੀ ਸਵਾਲ ਚ ਦੇਖ ਲਓ ਹੈ ਕਿ ਨਹੀਂ। ਅੱਛਾ ਠੀਕ। ਖਿੱਚ ਕੇ ਕੱਢੀ ਮਿਰਜ਼ੇ ਜਵਾਨ ਨੇ, ਕਰ ਗਈ ਮਿਰਜ਼ੇ ਨੂੰ ਪਾਰ। ਅੱਗੋਂ ਸਹਿਬਾ ਬੋਲਦੀ ਮਿਰਜ਼ਾ ਮੰਨ ਮੇਰੀ ਅਰਜ਼ਾ। ਹੋਣੀ ਵਰਤੀ ਪੈਗੰਬਰਾਂ, ਹੋਣੀ ਮਿਰਜ਼ੇ ਤੇ ਗਈ ਆ। ਬੇਟੇ ਸ਼ਾਹ ਅਲੀ ਦੇ ਹਸਨ ਹੁਸੈਨ ਭਰਾ, ਲੜਦੇ ਨਾਲ ਯਜ਼ੀਦੀਆਂ। ਦਿੱਤੇ ਪੂਰਖ ਪਾ, ਦਿੱਤੇ ਪੂਰਖ ਪਾ। ਉਹ ਹਾਂਜੀ ਉਹ ਸੋਰੀ ਉਹ ਨਾ ਮੇਰਾ ਹੱਥ ਵੱਜ ਗਿਆ ਤੇ ਉਹਦੇ ਨਾਲ ਨਾ ਟੈਕਸਟ ਜਿਹੜੀ ਉਹ ਹਿੱਲ ਗਈ, ਅੱਗੇ ਚਲੀ ਗਈ। ਮੈਂ ਪੜ੍ਹਦੀ ਹਾਂ। ਹਾਂਜੀ। ਦਿੱਤੇ ਪੂਰਖ ਪਾ, ਦਰ ਵਿੱਚ ਰੋਂਦੀ ਬੀਬੀ ਫਾਤਮਾ। ਮੁੜ ਕੇ ਨਾ ਆਏ ਮੇਰੇ ਭਾ, ਮਿਰਜ਼ਾ ਐਡ ਪੈਗੰਬਰ ਮਰ ਗਏ, ਤੂੰ ਕਿਹਦਾ ਪਾਣੀ ਹਾਰ। ਇੱਕ ਅਰਜ਼ ਮੇਰੀ ਮੰਨ ਲੈ, ਮੈਨੂੰ ਸਹਿਬਾ ਲੈ ਚੱਲ ਨਾਲ। ਮੰਦਾ ਕੀਤਾ ਸੁਣ ਸਹਿਬਾ, ਮੇਰਾ ਤਰਕਸ਼ ਟੰਗਿਆ ਜੰਡ। 300 ਕਾਨੀ ਮਿਰਜ਼ੇ ਜਵਾਨ ਦੀ, ਦਿੰਦਾ ਸਿਆਲਾਂ ਨੂੰ ਵੰਡ। ਪਹਿਲੀ ਮਾਰਦਾ ਵੀਰ ਸ਼ਮੀਰ ਦੇ, ਦੂਜੀ ਕੁੱਲੇ ਦੇ ਤੰਗ। ਤੀਜੀ ਮਾਰਾਂ ਜੋੜ ਕੇ, ਜਿਹਦੀ ਹੈ ਤੂੰ ਮੰਗ। ਸਿਰ ਤੋਂ ਮੁੰਡਾਸਾ ਉੱਡ ਗਿਆ, ਗਲ ਵਿੱਚ ਪਈ ਝੰਡ। ਬਾਝ ਭਰਾਵਾਂ ਜੱਟ ਮਾਰਿਆ, ਕੋਈ ਨਾ ਮਿਰਜ਼ੇ ਦੇ ਸੰਗ। ਪਿੱਲੂ ਪੁੱਛੇ ਸ਼ਾਇਰ ਨੂੰ, ਕੈਵਲ ਗਿਆ ਜਹਾਨ। ਬਹਿ ਗਈਆਂ ਮਜਲਸਾਂ, ਲਗ ਗਏ ਦੀਵਾਨ। ਮਿਰਜ਼ਾ ਮਾਰਿਆ ਮਲਕੁਲ ਮੌਤ ਦਾ, ਕੁਝ ਮਾਰਿਆ ਉਹਨੂੰ ਗੁਮਾਨ। ਵਿੱਚ ਘਬਰਾਂ ਦੇ ਖੱਪ ਗਿਆ, ਮਿਰਜ਼ਾ ਸੋਹਣਾ ਜਵਾਨ। ਇਹ ਕਿੱਸਾ ਮਿਰਜ਼ਾ ਸਾਹਿਬਾ ਦਾ ਜੋੜਿਆ, ਪਿੱਲੂ ਸ਼ਾਇਰ ਨੇ, ਜਿਹਨੂੰ ਜਾਣੇ ਕੁੱਲ ਜਹਾਨ। ਸਮਾਪਤ। ਖਿੱਚ ਕੇ ਕੱਢੀ ਮਿਰਜ਼ੇ ਜਵਾਨ ਨੇ, ਕਾਇ ਕਰ ਗਈ ਮਿਰਜ਼ੇ ਨੂੰ ਪਾਰ। ਅੱਗੋਂ ਸਾਹਿਬਾਂ ਬੋਲਦੀ ਮਿਰਜ਼ਿਆ ਮੰਨ ਮੇਰੀ ਅਰਜ਼ਾ। ਮਤਲਬ ਉਹਨੇ ਮਿਰਜ਼ੇ ਨੇ ਖਿੱਚ ਕੇ ਮਾਰੀ ਹੈ, ਪਰ ਉਹਨੂੰ ਆਪ ਉਧਰੋਂ ਦੂਜੇ ਪਾਸਿਓਂ ਲੱਗ ਗਈ ਹੈ। ਹੋਣੀ ਵਰਤੀ ਪੈਗੰਬਰਾਂ, ਹੋਣੀ ਮਿਰਜ਼ੇ ਤੇ ਗਈ ਆ। ਠੇਠ ਉਹ ਤੇ ਪੈਗੰਬਰਾਂ ਦੇ ਨਾਲ ਵੀ ਜਿਹੜੀ ਹੈ ਉਹ ਹੋਣੀ ਵਰਤਦੀ ਹੈ, ਤੇ ਮਿਰਜ਼ੇ ਤੇ ਵੀ ਹੋਣੀ ਆ ਗਈ ਹੈ। ਬੇਟੇ ਸ਼ਾਹ ਅਲੀ ਦੇ ਹਸਨ ਹੁਸੈਨ ਭਰਾ, ਇਹ ਤੇ ਪਹਿਲੇ ਅਸੀਂ ਗੱਲ ਕਰ ਚੁੱਕੇ ਹਾਂ। ਲੜਦੇ ਨਾਲ ਯਜ਼ੀਦੀਆਂ, ਦਿੱਤੇ ਪੂਰਖ ਪਾ। ਯਜ਼ੀਦ ਦੀਆਂ ਫੌਜਾਂ ਨਾਲ ਲੜ ਕੇ ਉਹਨਾਂ ਨੇ ਵੱਡੇ ਜਿਹੜੇ ਪੂਰ ਸੀ, ਜਿਹੜੀ ਬਟਾਲੀਅਨ ਸਨ, ਉਹਨਾਂ ਨੂੰ ਖਪਾ ਦਿੱਤਾ ਸੀ, ਮਤਲਬ ਉਹਨਾਂ ਨੂੰ ਦਬਾ ਦਿੱਤਾ ਸੀ ਜ਼ਮੀਨ 'ਚ। ਦਰ ਵਿੱਚ ਰੋਂਦੀ ਫਾਤਮਾ, ਦਰ ਵਿੱਚ ਰੋਂਦੀ ਪਈ ਫਾਤਮਾ, ਮੁੜ ਕੇ ਨਾ ਆਏ ਮੇਰੇ ਪਾਸ। ਯਾਨੀ ਦਰਵਾਜ਼ੇ ਵਿੱਚ ਬੀਬੀ ਫਾਤਮਾ ਜਿਹੜੀ ਹੈ, ਉਹਨਾਂ ਦੀ ਮਾਂ ਜਿਹੜੀ ਹੈ ਉਹ ਰੋ ਰਹੀ ਹੈ, ਮੁੜ ਕੇ ਨਾ ਆਏ ਮੇਰੇ ਪਾਸ। ਮਿਰਜ਼ਾ ਐਡੇ ਪੈਗੰਬਰ ਮਾਰ ਲਏ, ਤੂੰ ਇਹਦਾ ਪਾਣੀ ਹਾਰ। ਜਦੋਂ ਐਡੇ ਵੱਡੇ ਪੈਗੰਬਰਾਂ ਨੂੰ ਹੋਣੀ ਨੇ ਨਹੀਂ ਛੱਡਿਆ,
ਤੇ ਤੇਰੀ ਕੀ ਹਸੀਅਤ ਹੈ? ਇੱਕ ਅਰਜ਼ ਮੇਰੀ ਮੰਨ ਲੈ, ਮੈਨੂੰ ਸਹਿਬਾਂ ਲੈ ਚੱਲ ਨਾਲ, ਮੰਦਾ ਕੀਤਾ। ਇਹ ਉਹ ਹੈ ਨਾ ਜੀ, ਜਿਹੜਾ ਤੁਸੀਂ ਸਹੀ ਸਾਹਿਬ ਕਹਿ ਰਹੇ ਸੋ, ਮੰਦਾ ਕੀਤਾ ਸੁਣ ਸਾਹਿਬਾਂ, ਮੇਰਾ ਤਰਕਸ਼ ਟੰਗਿਆ ਜੰਡ। ਇਹਦੇ ਤੋਂ ਕਹਿੰਦੇ ਨੇ ਜੀ, ਉਹਨੇ ਆਪਣੇ ਭਰਾਵਾਂ ਦੇ ਨਾਲ ਰਲ ਗਈ ਸੀ ਤੇ ਉਹਨੇ ਸੁੱਤੇ ਪਏ ਉਹਨੂੰ ਸੌਂ ਗਿਆ ਸੀ, ਤੇ ਉਹਨੇ ਉਹਦਾ ਜਿਹੜਾ ਤਰਕਸ਼ ਸੀ ਉਹ ਜੰਡ ਦੇ ਉੱਤੇ ਟੰਗ ਦਿੱਤਾ ਸੀ। 300 ਕਾਨੀ ਮਿਰਜ਼ੇ ਜਵਾਨ ਦੀ ਦਿੰਦਾ ਸਿਆਲਾਂ ਨੂੰ ਵੰਡ। ਮੇਰੇ ਕੋਲ 300 ਤੀਰ ਸਨ ਤੇ ਮੈਂ ਉਹ ਸਾਰੇ ਸਿਆਲਾਂ ਨੂੰ ਮਾਰ ਦੇਣਾ ਸੀ, ਮਤਲਬ ਵੰਡ, ਸਿਆਲਾਂ 'ਚ ਵੰਡ ਦੇਣੇ। ਪਹਿਲੀ ਮਾਰ ਦਾ ਵੀਰ ਸ਼ਮੀਰ ਦਈ, ਦੂਜੀ ਕੁੱਲੇ ਦੇ ਤੰਗ। ਕੁੱਲਾ ਜਿਹੜਾ ਉਹਦਾ ਘੋੜਾ ਹੈ ਸ਼ਮੀਰ ਦਾ। ਤੀਜੀ ਮਾਰਾਂ ਜੋੜ ਕੇ ਜਿਹਦੀ ਹੈ ਤੂੰ ਮੰਗ, ਸਿਰ ਤੋਂ ਮੰਡਾਸਾ ਉੱਡ ਗਿਆ। ਮੰਡਾਸਾ ਉਹ ਜਿਹੜਾ ਕੱਪੜਾ ਬੰਨਿਆ ਹੁੰਦਾ ਸਿਰ ਤੇ, ਗਲ ਵਿੱਚ ਪੈਂਦੀ ਝੰਡ। ਤੇ ਜਿਹੜੇ ਸਿਰ ਦੇ ਵਾਲ ਨੇ, ਝੰਡ ਦਾ ਮਤਲਬ ਸਿਰ ਦੇ ਵਾਲ, ਉਹ ਗਲ ਵਿੱਚ ਪੈ ਗਏ ਨੇ। ਬਾਜ ਭਰਾਵਾਂ ਜੱਟ ਮਾਰਿਆ, ਕੋਈ ਨਾ ਮਿਰਜ਼ੇ ਦੇ ਸੰਗ। ਮਤਲਬ ਕੱਲਾ ਮਾਰਿਆ ਗਿਆ, ਭਰਾ ਵੀ ਉਹਦੇ ਨਾਲ ਨਹੀਂ ਸਨ। ਪੀਲੂ ਪੁੱਛੇ ਸ਼ਾਇਰ ਨੂੰ, ਕੈਵਲ ਗਿਆ ਜਹਾਨ। ਇਹ ਤੇ ਤੁਹਾਨੂੰ ਸਾਫ ਹੀ ਹੈ। ਬਹਿ ਬਹਿ ਗਈਆਂ ਮਜਲਿਸਾਂ, ਲੱਗ ਲੱਗ ਗਏ ਦੀਵਾਨ। ਮਿਰਜ਼ਾ ਮਾਰਿਆ ਮਲਕਲ ਮੌਤ ਦਾ, ਮੌਤ ਦੇ ਫਰਿਸ਼ਤੇ ਦਾ ਇੱਕ ਤੇ ਮਾਰਿਆ। ਕੁਝ ਮਾਰਿਆ ਉਹਨੂੰ ਗੁਮਾਨ, ਕੁਝ ਉਹਦੇ ਗਰੂਰ ਨੇ ਵੀ ਉਹਨੂੰ ਮਾਰਿਆ। ਵਿੱਚ ਕਬਰਾਂ ਦੇ ਖਪ ਗਿਆ ਮਿਰਜ਼ਾ ਸੋਹਣਾ ਜਵਾਨ। ਇਹ ਕਿੱਸਾ ਮਿਰਜ਼ਾ ਸਾਹਿਬਾਂ ਦਾ ਜੋੜਿਆ ਪੀਲੂ ਸ਼ਾਇਰ ਨੇ, ਜਿਸਨੂੰ ਜਾਣੇ ਕੁਲ ਜਹਾਨ, ਜਗ ਜਹਾਨ। ਚਲੋ ਜੀ, ਹੋ ਗਿਆ। ਥੈਂਕ ਯੂ ਡਾਕਟਰ ਸਾਹਿਬ, ਬਹੁਤ ਮਜ਼ਾ ਆਇਆ। ਮੈਂ ਨਾ ਇੱਕ ਗੱਲ ਕਹਿਣੀ ਸੀ ਸਰ, ਮੈਂ ਨਾ ਇੱਕ ਗੱਲ ਕਹਿਣੀ ਸੀ ਜੀ। ਜਿਹੜੀ ਟੈਕਸਟ ਅਮਰਜੀਤ ਨਿੱਜਰ ਸਰ ਨੇ ਸ਼ੇਅਰ ਕੀਤੀ ਹੈ ਨਾ ਗਰੁੱਪ ਦੇ ਵਿੱਚ ਗੁਰਮੁਖੀ ਦੀ, ਉਹ ਆਪਣੇ ਆਪ ਦੇ ਵਿੱਚ ਬੜੀ ਆਥੈਂਟਿਕ ਟੈਕਸਟ ਹੈ, ਕਿਉਂਕਿ ਚਰਨਜੀਤ ਸਿੰਘ ਗੁਮਟਾਲਾ ਦੀ ਟੈਕਸਟ ਆਥੈਂਟਿਕ ਮੰਨੀ ਜਾਂਦੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਿਲੇਬਸ 'ਚ ਵੀ ਇਹੋ ਲੱਗੀ ਹੈ। ਅਸੀਂ MA ਸੈਕੰਡ ਈਅਰ 'ਚ ਇਹੀ ਕਿਤਾਬ ਪੜ੍ਹੀ ਸੀਗੀ, ਹਨਾ। ਅੱਛਾ ਪਰ ਅੱਛਾ। ਮੈਂ ਬੜੀ ਪਰੇਸ਼ਾਨ ਹੋਈ ਹੁਣ ਜਦੋਂ ਤੁਹਾਡੀ ਸ਼ਾਹਮੁਖੀ ਦੇ ਨਾਲ ਕੰਪੇਅਰ ਕਰਕੇ ਇਸ ਟੈਕਸਟ ਨੂੰ ਪੜ੍ਹਿਆ, ਤੇ ਮੈਂ ਬਹੁਤ ਪਰੇਸ਼ਾਨ ਹੋਈ ਕਿ ਇੰਨੀਆਂ ਜ਼ਿਆਦਾ ਗੜਬੜਾਂ ਨੇ, ਹਨਾ, ਸਾਡੀਆਂ, ਕਿ ਅਸੀਂ ਇੱਕ ਮਤਲਬ ਜਿਹੜੀ ਕਲਾਸੀਕਲ ਟੈਕਸਟ ਨੇ ਉਹਨਾਂ ਨੂੰ ਵੀ ਸਹੀ ਤਰੀਕੇ ਨਾਲ ਨਹੀਂ ਪੰਜਾਬੀ 'ਚ ਕਰ ਸਕੇ ਹੈਗੇ। ਤੇ ਇਹ ਨਾ ਬੜੀ ਨਹੀਂ, ਪਰੇਸ਼ਾਨੀ ਵਾਲੀ ਲੱਗੀ। ਮੈਂ ਗੱਲ ਵੀ ਕਰੂੰਗੀ ਆਪਣੇ ਹੈਡ ਸਰ ਨਾਲ ਵੀ ਜਿਹੜੀ ਅਸੀਂ ਟੈਕਸਟ MA ਦੀ ਕਲਾਸ ਨੂੰ ਕਈ ਟਾਈਮ ਤੋਂ ਪੜ੍ਹਾਉਂਦੇ ਆ ਰਹੇ ਹਾਂ, ਉਹ 'ਚ ਇੰਨੀਆਂ ਗੜਬੜਾਂ ਨੇ ਅਸਲ ਦੇ ਵਿੱਚ। ਹਾਂ ਬਿਲਕੁਲ ਗੱਲ ਤੇ ਕਰਿਓ। ਕਿਉਂਕਿ ਹਾਂਜੀ, ਕਿਉਂਕਿ ਮੈਂ ਨਾ ਪੰਜਾਬੀ ਖੋਜ ਦਾ ਇਤਿਹਾਸ ਪੜ੍ਹਦੀ ਪਈ ਸੀ, ਕਿਤਾਬ ਸਾਡੀ ਦਿੱਲੀ ਅਕੈਡਮੀ ਨੇ ਛਾਪੀ ਹੈ, ਤੇ ਉਹਦੇ 'ਚ ਜਦੋਂ ਮੈਂ ਪੜ੍ਹਿਆ ਵੀ ਸਾਡੀ ਖੋਜ 'ਚ ਕੀ ਕਮੀਆਂ ਨੇ, ਤੇ ਉਹਦੇ 'ਚ ਨਾ ਇੱਕ ਜਗ੍ਹਾ ਤੇ ਆਇਆ ਸੀਗਾ ਵੀ ਵਾਰਿਸ ਸ਼ਾਹ ਦੀ ਜਿਹੜੀ ਹੀਰ ਹੈ ਨਾ, ਉਹਦਾ ਵੀ ਜਦੋਂ ਅਸੀਂ ਗੁਰਮੁਖੀ 'ਚ ਕੀਤਾ ਨਾ, ਤਾਂ ਅਸੀਂ ਇੰਨੇ ਕੁ ਸ਼ਬਦਾਂ ਦੀਆਂ ਗਲਤੀਆਂ ਕੀਤੀਆਂ ਨੇ ਕਿ ਪੂਰੇ ਦੇ ਪੂਰੇ ਅਰਥ ਹੀ ਬਦਲ ਗਏ ਸ਼ਬਦਾਂ ਦੇ। ਤੇ ਉਹ ਫਿਰ ਅਰਥ ਇੰਨੇ ਪ੍ਰਚਲਿਤ ਹੋ ਗਏ ਕਿ ਅਸੀਂ ਉਹਨਾਂ ਨੂੰ ਉਸੇ ਹੀ ਮਤਲਬ ਲਿਜਾਣਾ ਸ਼ੁਰੂ ਕਰਤਾ, ਇੱਕ ਪਰੰਪਰਾ ਜੀ ਬਣ ਗਈ, ਹਨਾ। ਕਿਉਂਕਿ ਇੱਕ ਚੀਜ਼ ਜਦੋਂ ਵਾਰ-ਵਾਰ ਹਾਂਜੀ ਵਰਤੀ ਜਾਂਦੀ ਤੇ ਉਹ ਹਾਂਜੀ, ਪਰੰਪਰਾ ਬਣ ਬਿਲਕੁਲ ਜਾਂਦੀ ਹੈ, ਹਨਾ। ਬਿਲਕੁਲ ਤੇ ਬਿਲਕੁਲ। ਇਹ ਇਸ ਵਜ੍ਹਾ ਕਰਕੇ ਹੋਇਆ ਕਿਉਂਕਿ ਜਿਹੜੇ ਮੁੱਢਲੇ ਬੰਦੇ ਸੀ ਨਾ, ਹਨਾ, ਮੋਹਨ ਸਿੰਘ ਦੀਵਾਨਾ ਵਰਗੇ ਜਾਂ ਫਿਰ ਜਿਹੜੇ ਵੀ ਮੁੱਢਲੇ ਬੰਦੇ ਸੀਗੇ, ਉਹਨਾਂ ਦੀ ਇਜ਼ਾਰੇਦਾਰੀ ਇੰਨੀ ਜ਼ਿਆਦਾ ਸੀਗੀ ਉਸ ਟਾਈਮ ਲਿਟਰੇਚਰ ਦੇ ਖੇਤਰ ਦੇ ਵਿੱਚ, ਕਿਉਂਕਿ ਬਹੁਤੇ ਬੰਦੇ ਹਜੇ ਆਏ ਨਹੀਂ ਸੀ, ਫਾਰਸੀ ਕੁਛ ਕੁ ਬੰਦਿਆਂ ਨੂੰ ਆਉਂਦੀ ਸੀਗੀ। ਤੇ ਉਹਨਾਂ ਨੇ ਜਿਹੜਾ ਕੰਮ ਕਰਤਾ, ਉਦੋਂ ਬਾਅਦ ਕਿਸੇ ਨੇ ਇਹ ਕੋਖਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਹੈਗੀ ਕਿ ਜਿਹੜਾ ਸਾਡੇ ਕੋਲ ਪਰੋਸਿਆ ਗਿਆ ਉਹ ਠੀਕ ਵੀ ਹੈ ਜਾਂ ਨਹੀਂ ਠੀਕ ਹੈਗਾ। ਇਹ ਸਾਡੀ ਸਭ ਤੋਂ ਵੱਡੀ ਕਮੀ ਇਹੀ ਰਹਿ ਜਾਂਦੀ ਹੈ ਜਦੋਂ ਅਸੀਂ ਮਿਡੀਵਲ ਲਿਟਰੇਚਰ ਨਾਲ ਵਾਹ ਵਾਸਤਾ ਪਾਉਂਦੇ ਹਾਂ, ਕਿਉਂਕਿ ਅਸੀਂ ਜਿਹੜੇ ਮਾਡਰਨ ਸੋ ਕਾਲਡ ਮੋਡਰਨਿਟੀ 'ਚ ਰਹਿਣ ਵਾਲੇ ਜਵਾਕ ਆ, ਤੇ ਅਸੀਂ ਅੰਗਰੇਜ਼ੀ ਜਾਣਦੇ ਆ ਤੇ ਵੱਧ ਤੋਂ ਵੱਧ ਪੰਜਾਬੀ ਤੇ ਹਿੰਦੀ ਜਾਣਦੇ ਆ, ਹਨਾ। ਸਾਡਾ ਉਹ ਵਾਲੀ ਟ੍ਰੈਡੀਸ਼ਨ ਤੋਂ ਵਾਹ ਵਾਸਤਾ ਕਿਉਂਕਿ ਟੁੱਟਿਆ ਹੋਇਆ। ਹਾਲਾਂਕਿ ਹੁਣ ਸਾਡੀ ਯੂਨੀਵਰਸਿਟੀ ਨੇ ਕੋਰਸ ਸ਼ੁਰੂ ਕਰ ਦਿੱਤਾ ਹੈ। ਸਾਡੀ ਯੂਨੀਵਰਸਿਟੀ BA ਦੇ ਬੱਚਿਆਂ ਨੂੰ ਇੱਕ ਸਮੈਸਟਰ ਦੇ ਵਿੱਚ ਫਾਰਸੀ ਤੇ ਇੱਕ ਸਮੈਸਟਰ ਦੇ ਵਿੱਚ ਉਰਦੂ, ਇੱਕ ਸਮੈਸਟਰ 'ਚ ਸੰਸਕ੍ਰਿਤੀ ਪੜ੍ਹਾਉਂਦੀ ਹੈ, ਤੇ ਅੱਛਾ। ਤਾਂ ਕਿ ਬੱਚਿਆਂ ਦੀ ਸਾਰੀ ਭਾਸ਼ਾਵਾਂ ਨਾਲ ਜਾਣ ਪਛਾਣ ਹੋ ਸਕੇ, ਹਨਾ। ਫਿਰ ਅੱਗੇ ਬੱਚੇ ਦਾ ਇੰਟਰਸਟ ਹੈ ਜਿਹਦੇ 'ਚ ਹੋ ਗਿਆ ਉਸ ਭਾਸ਼ਾ 'ਚ ਅੱਗੇ ਜਾ ਸਕਦਾ ਹੈ। ਤੇ ਹੁਣ ਜਿਵੇਂ ਜਦੋਂ ਮੈਂ ਸ਼ਾਹਮੁਖੀ ਸਿੱਖੀ ਸੀਗੀ, ਮੈਂ ਫਾਰਸੀ ਸਿੱਖਣ ਦੀ ਵੀ 2-3 ਵਾਰ ਕੋਸ਼ਿਸ਼ ਕੀਤੀ, ਆਪਣਾ ਹੀ ਕੰਮ ਇੰਨਾ ਜ਼ਿਆਦਾ ਹੁੰਦਾ PhD ਦਾ ਵੀ ਨਹੀਂ ਉੱਧਰ ਟਾਈਮ ਲੱਗਦਾ। ਤੇ ਹੁਣ ਨਾ ਅਸੀਂ ਬੜਾ ਮਤਲਬ ਇਹ ਸੋਚਦੇ ਹਾਂ ਵੀ ਇੰਨੀਆਂ ਗੜਬੜਾਂ ਸਾਡੇ ਤੋਂ ਰਹਿ ਗਈਆਂ ਕਿਉਂਕਿ ਅਸੀਂ ਪੜ੍ਹਨਾ ਛੱਡ ਦਿੱਤਾ ਫਾਰਸੀ ਨੂੰ ਨਾ, ਅਸੀਂ ਆਪਣੀ ਟ੍ਰੈਡੀਸ਼ਨ ਤੋਂ ਟੁੱਟ ਗਏ, ਤੇ ਸਾਡੀ ਵੀ ਗਲਤੀ ਹੈ। ਸਾਡੀ ਗਲਤੀ ਇਹ ਵੇ ਕਿ ਅਸੀਂ ਜਿਹੜਾ ਸਾਨੂੰ ਗੁਰਮੁਖੀ 'ਚ ਮਿਲਦਾ ਸਿਰਫ ਉਹਦੇ ਤੱਕ ਹੀ ਆਪਣੀ ਪਹੁੰਚ ਕਰਦੇ ਹਾਂ। ਅਸੀਂ ਕਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਅਸੀਂ ਆਪ ਹੀ ਮੱਥਾ ਮਾਰ ਲਈਏ, ਫਾਰਸੀ ਦਾ ਪੜ੍ਹ ਲਈਏ, ਸ਼ਾਹਮੁਖੀ ਦਾ ਪੜ੍ਹ ਲਈਏ, ਸਾਨੂੰ ਪਤਾ ਲੱਗ ਜੇ,
ਸਾਡੇ ਤੱਕ ਸਹੀ ਟੈਕਸਟ ਪਹੁੰਚ ਜੇ ਹਨਾ। ਤੇ ਇਹ ਸਾਡੀ ਨਲਾਇਕੀ ਕਰਕੇ ਵੀ ਹੋਇਆ, ਪਰ ਇਹ ਸੱਚੀ ਚ ਬੜੀਆਂ ਗੜਬੜਾਂ ਵੈਸੇ ਨੇ। ਮੈਂ ਵੈਸੇ ਹਾਂ, ਸਾਡੇ ਸਰ ਨਾਲ ਵੈਸੇ ਮੈਂ ਤੁਹਾਨੂੰ ਦੱਸਾਂ ਕਿ ਜਿਹੜੀ ਇਹ ਵਿਚਾਰ ਵੈਬਕਾਸਟ ਹੈ ਨਾ, ਹਾਂਜੀ ਹਾਂਜੀ ਉਹਦੇ ਵਿੱਚ ਆਪਣਾ ਇੱਕ ਪੂਰੀ ਕਲਾਸ ਪੜ੍ਹਾਈ ਗਈ ਸੀ ਸ਼ਾਹਮੁਖੀ ਸਿੱਖਣ ਦੀ। ਉਹ ਬਹੁਤ ਅੱਛੀ ਹੈ। ਹਾਂ ਸਰ, ਹਾਂਜੀ ਸ਼ਾਹਮੁਖੀ ਉਹ ਤੇ ਮੈਨੂੰ ਆਉਂਦੀ ਹੈ ਹਨਾ। ਅਸਲ ਚ ਸ਼ਾਹਮੁਖੀ ਤਾਂ ਅੱਛਾ ਸਿਰਫ ਇੱਕ ਅੱਛਾ ਸਕ੍ਰਿਪਟ ਹੈ, ਮਤਲਬ ਤੁਸੀਂ ਪੰਜਾਬੀ ਪੜ੍ਹਨੀ ਸਿੱਖ ਜਾਂਦੇ ਹੋ ਹਨਾ। ਪਰ ਦਰਸ਼ਨ ਗੁਰਮੁਖੀ ਤੇ ਰਿਕਾਰਡਿੰਗ ਸਟਾਪ ਫਾਰਸੀ ਤੇ ਕਰਦੇ ਇੱਕ ਆ। ਪੂਰੀ ਦੀ ਪੂਰੀ ਲੈਂਗੁਏਜ ਹੈ ਨਾ, ਜੀ ਲੈਂਗੁਏਜ ਹੈ ਪੂਰੀ ਦੀ ਪੂਰੀ। ਤੇ ਉਹਦੇ ਲਈ ਤਾਂ ਫਿਰ ਸਾਨੂੰ ਮਤਲਬ ਵੱਧ ਮਿਹਨਤ ਕਰਨੀ ਪਊਗੀ। ਸਕ੍ਰਿਪਟ ਤਾਂ ਆ ਜਾਊਗੀ, ਭਾਸ਼ਾ ਦਾ ਮਸਲਾ ਵੱਖਰਾ ਹੈ। ਕੀ